ਉਹ ਸੱਥ ਲੱਗ ਗਈ ਯਾਰਾਂ ਦੀ ਚੰਨਰੇ, ਸੱਥ ਲੱਗ ਗਈ ਯਾਰਾਂ ਦੀ, ਗੱਲ ਹੋਵੇ ਮਸਲੇ ਦੀ ਹੈ ਨਾਲੇ ਸੱਭਿਆਚਾਰਾਂ ਦੀ ਚੰਨਰੇ, ਬਹੁਤ ਖੂਬ, ਨਾਲੇ ਸੱਭਿਆਚਾਰਾਂ ਦੀ। ਵਾਹ ਜੀ ਵਾਹ, ਬੜਾ ਵਧੀਆ, ਬਹੁਤ ਵਧੀਆ, ਕਮਾਲ ਕਰਤੇ ਸੰਧੂ ਸਾਹਿਬ। ਗੱਲ ਕਰਤੀ ਭਾਈ, ਕੀ ਹੋਇਆ ਅਮਲੀਆ? ਕੀ ਤੁਰ ਕਰੀ ਜਾਣਾ? ਤਨ ਦੀ ਗੱਲ ਤੈਨੂੰ ਦੱਸਦਾ ਮੈਂ, ਲੰਬੜ ਬੈਠਾ ਸੀ ਇੱਥੇ ਤੋਂ ਪਹਿਲਾਂ। ਅੱਛਾ, ਘਰ ਨੂੰ ਗਿਆ ਹੁਣੇ, ਅੱਗੇ ਤਾਂ ਕੁੱਤੇ ਖਾਣੀ ਕਰਾਂਦਾ ਆਪਣੀ ਘਰ ਵਾਲੀ ਤੋਂ। ਅੱਛਾ, ਅੱਜ ਤੂੰ ਕਰਾ ਗਿਆ? ਨਾ ਮੈਂ ਤੋਂ ਨੂੰ ਅੱਜ ਕਾਂ ਤੋਂ ਕਰਾ ਗਿਆ ਕੁੱਤੇ ਖਾਣੀ। ਕਿਦੋਂ? ਕਾਂ ਤੋਂ। ਕਾਂ ਤੋਂ? ਅੱਛਾ, ਉਹਦਾ ਐਨੇ ਬੈਠਾ ਕਾਂ ਨੇ ਉੱਤੇ ਪਿੱਠ ਕਰਦੀ ਕਿਤੇ। ਕਾਂ ਨੇ ਬਿੱਟ ਕਰਤੀ? ਹਾਂ, ਉਹ ਕਹਿੰਦਾ ਸਾਲਾ, ਕਹਿੰਦਾ ਕੱਛਾ ਵੀ ਨਹੀਂ ਪਾਉਂਦਾ। ਲੰਬੜ ਕਹਿੰਦਾ, ਲੰਬੜ ਨੂੰ ਕਹਿੰਦਾ ਸੋਹਣਾ ਸਾਇਆ, ਕਹਿੰਦਾ ਮੈਂ ਤੂੰ ਮੈਨੂੰ ਇਹ ਗੱਲ ਦੱਸ, ਤੂੰ ਜੰਗਲ ਪਾਣੀ ਕੱਛਾ ਪਾ ਕੇ ਜਾਂਦਾ ਉਹਨੇ? ਆ ਕੁੱਤੇ ਖਾਣੀ ਲੰਬੜ ਵੀ ਕਹਿੰਦਾ ਇਹ ਪੰਗਾ ਕੀ ਲਿਆ ਨਾਲ ਉਹ ਗਧਿਆਂ ਦੀ ਗੱਲ ਛੱਡ, ਸਾਡੇ ਰਾਜਨੀਤਿਕ ਲੀਡਰ ਅੱਜ ਕੱਲ ਨਾ ਇਹ ਵੀ ਸਾਰੇ ਗਧੇ ਹੀ ਆ। ਪਰ ਗਧਿਆਂ ਦੀ ਤਾਂ ਤਾਦਾਦ ਬਹੁਤ ਲਗਾਤਾਰ ਘਟਦੀ ਜਾਂਦੀ ਹੈ। ਆਪਾਂ ਆਪਣੇ ਪਿੰਡਾਂ ਲਈ ਦੇਖੀਏ ਵੀ ਗਧੇ ਦੀ, ਹੁਣ ਤਾਂ ਚਲੋ ਇਹ ਮੈਂ ਇੱਕ ਖਬਰ ਪੜ੍ਹਦਾ ਸੀ, ਕਹਿੰਦੇ ਵੀ ਵਰਲਡ ਦੇ ਵਿੱਚ ਗਧਿਆਂ ਦੀ ਗਿਣਤੀ ਲਗਾਤਾਰ ਘਟੀ ਜਾਂਦੀ ਹੈ। ਤੇ ਫੈਮਿਲੀ ਪਲੈਨਿੰਗ ਕਰਨ ਲੱਗ ਪਏ। ਹੁਣ ਆਪਣੇ ਵੀ ਜੇ ਦੇਖੀਏ, ਚਲੋ ਆਪਾਂ ਪਹਿਲਾਂ ਇਹ ਗੱਲਾਂ ਨੋਟ ਨਹੀਂ ਕਰਦੇ ਵੀ ਗਧੇ ਪਹਿਲਾਂ ਹੁੰਦੇ ਹੀ ਸੀ, ਹਰ ਪਿੰਡ ਦੇ ਵਿੱਚ 3-4 ਤਾਂ ਹੁੰਦੇ ਹੀ ਸੀ। ਹੁਣ ਤਾਂ ਦੇਖਣ ਨੂੰ ਕਿਤੇ ਨਹੀਂ ਮਿਲਦੇ। ਮਾਸਟਰ ਹੁਣ ਏਦਾਂ ਹੋਈ ਨਾ, ਪਿੰਡਾਂ ਦੇ ਵਿੱਚ ਟਰੈਕਟਰ ਆ ਗਏ, ਟਰਾਲੀਆਂ ਆ ਗਈਆਂ, ਤਾਂ ਉਹਨਾਂ ਕਰਕੇ ਗਧੇ ਘਟ ਗਏ ਹੋਣੇ। ਹਾਂ, ਚਲੋ ਇੰਡੀਆ ਦੀ ਆਪਾਂ ਗੱਲ ਕਰ ਲਈਏ, ਇੱਥੇ ਤਾਂ ਏਦਾਂ ਹੀ ਘਟੇ ਆ। ਪਰ ਬਾਕੀ ਜੇ ਪਾਕਿਸਤਾਨ ਦੀ ਆਪਾਂ ਗੱਲ ਕਰ ਲਈਏ, ਪਾਕਿਸਤਾਨ ਦੇ ਵਿੱਚ ਗਧਿਆਂ ਦਾ ਮੇਨ ਬਿਜ਼ਨਸ ਇਹੀ ਆ ਵੀ ਚਾਈਨਾ ਉਹਨਾਂ ਤੋਂ ਖਰੀਦਦਾ ਬਹੁਤ ਵੱਡੀ ਤਾਦਾਦ ਦੇ ਵਿੱਚ। ਪਾਕਿਸਤਾਨ ਤੋਂ ਉਹਨਾਂ ਦੀ ਇੱਕ ਇਕਨੋਮੀ ਨੂੰ ਵੀ ਬੂਸਟ ਹੁੰਦਾ ਗਧਿਆਂ ਤੋਂ ਹੀ। ਜਿੱਥੇ ਹੋਰ ਚੀਜ਼ਾਂ ਨਹੀਂ ਵਿਕਦੀਆਂ, ਉਹ ਗਧੇ ਖਰੀਦਦੇ ਆ। ਹੁਣ ਕੀ ਹੋਇਆ ਕਿ ਅਫਰੀਕਾ ਦੇ ਵਿੱਚ ਵੀ ਇੱਕ ਰਿਪੋਰਟ ਸਾਹਮਣੇ ਆਈ ਆ ਵੀ ਪਿਛਲੇ ਕੁਝ ਸਾਲਾਂ ਦੇ ਵਿੱਚ ਉਹਨਾਂ ਕੋਲ 70-80 ਹਜ਼ਾਰ ਗਧਾ ਘਟ ਗਿਆ। ਉਹ ਜਦੋਂ ਦੇਖਿਆ ਗਿਆ ਵੀ ਇੰਨੇ ਜ਼ਿਆਦਾ, ਉਹਦਾ ਫਿਰ ਦੇਖਿਆ ਗਿਆ ਵੀ ਇਹਦੀ ਬਹੁਤ ਵੱਡੇ ਲੈਵਲ ਦੇ ਉੱਤੇ ਸਮਗਲਿੰਗ ਵੀ ਹੁੰਦੀ ਹੈ। ਹਾਂਜੀ, ਤੇ ਇਹਨੂੰ ਖਰੀਦਦੇ ਵੀ ਆ ਚਾਈਨਾ ਵਾਲੇ। ਚਾਈਨਾ ਵਾਲੇ ਇੱਕ ਦਵਾਈ ਬਣਾਉਂਦੇ ਆ ਗਧੇ ਦੀ ਖੱਲ ਤੋਂ, ਉਹਦੇ ਦਵਾਈ ਦਾ ਨਾਂ ਹੈ ਇੰਜੀਆਓ। ਉਹ ਤੋਂ ਇੱਕ ਖਾਸ ਤਰ੍ਹਾਂ ਦਾ ਪ੍ਰੋਟੀਨ ਮਿਲਦਾ। ਵੈਸੇ ਸਾਡੇ ਲਈ ਵੀ ਇਹ ਧਾਮੀ ਸਾਹਿਬ ਬਹੁਤ ਜ਼ਰੂਰੀ ਹੈ ਇਹ ਗੱਲ ਜਾਣਨੀ। ਕਹਿੰਦੇ ਵੀ ਜਦੋਂ ਇਹ ਇੰਜੀਆਓ ਖਾਲਾਂ ਦਾ ਦਵਾਈ ਕੋਈ ਵੀ, ਉਹ ਜਵਾਨ ਬਹੁਤ ਲੱਗਣ ਲੱਗ ਜਾਂਦਾ। ਆਪਾਂ ਜਾ ਕੇ ਲੈ ਆਈਏ ਥੋੜੀ, ਆਪਾਂ ਏਦਾਂ ਕਰਦੇ, ਆਪਾਂ ਦੋ ਜਾਣੇ ਨਹੀਂ, ਆਪਾਂ ਦੋ ਗਧੇ ਫੜ ਲੈਨੇ ਪਹਿਲਾਂ, ਨਾਲੇ ਗਧੇ ਵੇਚ ਕੇ ਪੈਸੇ ਬਣਾਵਾਂਗੇ, ਨਾਲੇ ਉਹਦੇ ਫਿਰ ਦਵਾਈ ਲਈ ਜਾਵਾਂਗੇ। ਇਹ ਵੀ ਗੱਲ ਠੀਕ ਹੈ ਜੀ, ਇਹ ਵੀ ਗੱਲ ਤੁਹਾਡੀ ਠੀਕ ਆ। ਇਹ ਕਹਿੰਦੇ ਸੀ ਵੀ $3.2 ਬਿਲੀਅਨ ਦਾ ਪਹਿਲਾਂ ਵਪਾਰ ਸੀ ਪਿਛਲੇ। ਹਾਂਜੀ, ਹੁਣ ਜਿਹੜਾ ਇਹ ਵਪਾਰ ਆ $7.2 ਬਿਲੀਅਨ ਦਾ ਪਹੁੰਚ ਗਿਆ, ਸਿਰਫ ਇੱਕ ਚਾਈਨਾ ਦੇ ਕਰਕੇ। ਭਾਈ ਮਾਸਟਰ, ਮੈਂ ਤਾਂ ਏਦਾਂ ਕਰਦਾ ਵੀ ਜਿਹੜੇ 6-7 ਕੱਤੇ ਹੈਗੇ ਘਰ ਦੇ, ਉਹਨਾਂ ਦੇ ਪੱਠੇ ਪੁੱਠੇ ਬਿਜਲੀ ਦੇ ਰੱਖ ਦਿੰਦੇ ਆ। ਇਹ ਤਾਂ ਕੱਲੀ ਗਧਿਆਂ ਦੀ ਗੱਲ ਨਹੀਂ, ਇਹ ਤਾਂ ਜਾਨਵਰਾਂ ਦੇ ਹੋਰਨਾਂ ਦੇ ਵੀ ਕਈਆਂ ਦੇ ਸਿੰਗ ਜਿਹੜੇ ਆ ਉਹ ਵੀ ਚਾਈਨਾ ਖਰੀਦਣ ਡਿਆ ਆ, ਕਿਸੇ ਦੀ ਪੂਛ ਖਰੀਦਣ ਡਿਆ। ਉਹਦਾ ਪਤਾ ਨਹੀਂ ਕੀ ਤਿਆਰ ਕਰ ਕਰਕੇ ਤਾਂ ਸਾਡੇ ਮੋਹਰੇ ਪਰੋਸੀ ਜਾਂਦੇ ਆ। ਮੈਨੂੰ ਇਹ ਨਹੀਂ ਸਮਝ ਪੈਂਦੀ, ਇਹ ਗਧਿਆਂ ਦੇ ਗਧੇ ਵੀ ਖਾਈ ਜਾਂਦੇ ਆ, ਇਹਦੇ ਰਾਇਨੋ ਗੈਂਡੇ ਜਿਹੇ ਹੁੰਦੇ ਆ, ਉਹਨਾਂ ਦੀ ਮੋਹਰੇ ਜਿਹੜੀ ਹੁੰਦੀ ਨੱਕ ਤੇ ਲੱਗੀ ਹੁੰਦੀ ਢੁੱਡ ਜੀ, ਉਹ ਵੀ ਵੱਡ ਖਾਈ ਜਾਂਦੇ ਆ। ਰਹਿੰਦੇ ਤੇ ਫਿਰ ਵੀ 5 ਫੁੱਟ ਹੀ ਆ, ਵੱਧ ਨਹੀਂ। ਪਰ ਵੈਸੇ ਦੇਖਣ ਨੂੰ ਤਾਂ ਜਵਾਨ ਲੱਗਦੇ ਹਨਾ। ਇਹ ਅੱਖ ਤਾਂ ਕਦੇ ਵਾਂਗ ਮੋਟੀ ਨਹੀਂ ਹੋਈ, ਅੱਖਾਂ ਵੀ ਅੱਖਾਂ ਦੇ ਮਾਸਟਰ ਏਦਾਂ ਲੱਗਦੇ ਮੇਰੇ ਵਾਂਗ ਜਿੱਦਾਂ ਕੰਚ ਤੇੜਾ ਆਈਆਂ ਹੁੰਦਾ। ਸਹੀ ਗੱਲ ਆ, ਕਿਉਂ ਨਹੀਂ ਆ? ਮੇਰੇ ਕੋਲ ਦਇਆ ਅੱਖਾਂ ਬਾਗੀਆਂ ਨਹੀਂ ਛੋਟੀਆਂ, ਪਰ ਜਿਹੜੀ ਗਧੇ ਖਰੀਦ ਕੇ ਆ ਬਿਜਨਸ ਕਰੀ ਜਾਂਦੇ, ਗੱਲ ਮੋਟੇ ਦਿਮਾਗ ਵਾਲੀ ਲੱਗਦੀ। ਅਮਲੀਆ ਦੇਖੋ, ਉਦਾਂ ਵੀ ਤੂੰ ਪਸ਼ੂ ਚਾਰਦਾ ਰਿਹਾ ਕਿ ਮੈਂ ਕਹਿੰਦਾ 100-50 ਗਧੇ ਰੱਖ ਲਾ, ਕਰਨਾ ਪੈਣਾ ਕੋਈ ਮੌਜਾਂ ਤੇ ਖਾਣਾ। ਮੈਂ ਤੈਨੂੰ ਦੱਸਣ ਦਾ ਹੁਣ ਤੇਰਾ ਕਹਿਣ ਦਾ ਭਾਵ ਹੈ ਕਿ ਲੰਬੜ ਕੱਲਾ ਹੀ 100 ਗਧੇ ਦੇ ਬਰਾਬਰ। ਠੀਕ ਨਹੀਂ ਹੈ, ਜੇ ਲੰਬੜ ਨੇ ਸੁਣ ਲਿਆ ਨਾ ਫੇਰ ਮੁਸ਼ਕਿਲ ਹੋ ਜਾਣੀ ਤੇਰੇ ਨਾਲ। ਕੋਈ ਗੱਲ ਨਹੀਂ, ਲੰਬੜ ਆਂਦੇ ਹੀ ਮਨਾ ਲੈਣਾ ਸਾਡੇ ਕੋਲ ਸਾਰੇ ਤਰੀਕੇ ਲੰਬੜ ਤੂੰ ਗਏ ਤੇ ਹੱਥ ਫੇਰ ਕੇ ਸਾਫ਼ ਕਰ ਲੈਣਾ। ਖੁੰਦਕਤਾ ਨਹੀਂ ਹੈਗੀ, ਨਾ ਖੁੰਦਾ ਕਰੀਏ, ਮੇਰਾ ਪਿਆਰ ਵਾਲਾ ਆਦਾ ਲੰਬੜ ਨਾਲ। ਉਹਦਾ ਵੀ ਮਾਸਟਰ ਆ, ਚਲੋ ਹਾਸੇ ਦੀ ਗੱਲ ਰਹੀ। ਹੁਣ ਪਾਕਿਸਤਾਨ ਵਾਲਾ ਆਪਾਂ ਦੇਖੀਏ,
ਉਹਨਾਂ ਨੇ ਕੋਈ ਐਕਸਪੋਰਟ ਕਰਨ ਕੋਈ ਚੀਜ਼ ਤਾਂ ਰਹੀ ਨਹੀਂ। ਹੁਣ ਪਾਕਿਸਤਾਨ ਦੀ ਇਕਨੋਮੀ ਦੇਖ ਲਓ, ਬੜਾ ਮੰਦਾ ਹਾਲ ਆ। ਉਹ ਤੋਂ ਪਹਿਲਾਂ ਤਾਂ ਹੜ੍ਹ ਆ ਗਿਆ ਹੈ, ਹੁਣ ਤਾਂ ਕਹਿੰਦੇ ਰਿਜ਼ਰਵ ਵੀ ਉਹਨਾਂ ਦਾ 3 ਬਿਲੀਅਨ ਤੇ ਆ ਗਿਆ। ਹਾਂਜੀ 3.09 ਬਿਲੀਅਨ ਦੇ ਰਿਜ਼ਰਵ ਆ ਗਿਆ। ਤਿੰਨਾਂ ਵੀਕਾਂ ਦਾ ਪੈਸਾ ਵੀ ਹੈ ਨਹੀਂਗਾ ਬਾਹਰੋਂ ਜਿਹੜਾ ਸਮਾਨ ਦਾ ਛਡਾਉਣ ਵਾਸਤੇ। ਬਿਲਕੁਲ ਹੈਂ? ਹਾਂਜੀ ਹੁਣ ਤੂੰ ਆਪੇ ਹਿਸਾਬ ਲਾ ਲਾ। ਬਾਕੀ ਉਧਰੋਂ ਤਾਲੀਬਾਨ ਵਾਲੇ ਆ, ਉਹਨਾਂ ਨੂੰ ਇਹ ਪੁੱਛਾਂ ਜਗਾਈਆਂ ਪਈਆਂ। ਫਿਰ ਉਹਨਾਂ ਨੂੰ ਦਿਨ ਰਾਤੀ TTP ਵਾਲੇ ਜਿਹੜੇ ਤਾਲੀਬਾਨ ਵਾਲੇ ਆ, ਉਹ ਹਰੇਕ ਤਾਂ ਬੰਬ ਸੱਟੀ ਜਾਂਦੇ। ਕਦੀ ਉਹ ਫੌਜੀ ਮਾਰ ਛੱਡਦੇ ਆ, ਕਦੀ ਉਹ ਪੁਲਿਸ ਲਾਈਨ ਵਾਲੇ ਜਿਹੜੇ ਸੀ ਉੱਥੇ ਮਸਜਿਦ 'ਚ ਬੰਬ ਚਲਾਇਆ, 80-90 ਬੰਦੇ ਉੱਥੇ ਮਾਰਤੇ ਉਹਨਾਂ ਨੇ। ਹਾਂਜੀ ਹੈ ਬਹੁਤ ਮਾੜੇ ਹਾਲਾਤ ਤਾਂ ਆ ਉੱਥੇ ਹੈਗੇ। ਜਿੱਦਾਂ ਤੁਸੀਂ ਦੱਸਿਆ ਵੀ ਇਕਨੋਮੀ ਦੇ ਵਿੱਚ ਮੇਨ ਇਹਨਾਂ ਦਾ ਰੋਲ ਕਪਾਹ ਦਾ ਸੀ। ਹਾਂ, ਕਪਾਹ ਦਾ ਕਾਟਨ ਬਹੁਤ ਹੁੰਦੀ ਸੀ, ਕੱਪੜਾ ਬਹੁਤ ਐਕਸਪੋਰਟ ਕਰਦੇ ਸੀ। ਉਹ ਕਰਦੇ ਸੀ ਸਪੋਰਟ। ਪਰ ਹੜ੍ਹ ਦੇ ਨਾਲ ਕੀ ਹੋਇਆ ਕਿ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ। ਈਵਨ ਕਿ ਉਧਰੋਂ ਰੂਸ ਤੇ ਯੂਕਰੇਨ ਦਾ ਯੁੱਧ ਲੱਗ ਗਿਆ। ਯੂਕਰੇਨ ਤੋਂ ਬਹੁਤ ਵੱਡੀ ਮਾਤਰਾ ਦੇ ਵਿੱਚ ਕਣਕ ਲੈਂਦਾ ਸੀ ਪਾਕਿਸਤਾਨ, ਉਹ ਕਣਕ ਵੀ ਰੁਕ ਗਈ। ਹੁਣ ਉਹਦੇ ਨਾਲ ਕੀ ਹੈ ਕਿ ਭੁੱਖਮਰੀ ਦੀ ਕਗਾਰ ਤੇ ਹੋ ਗਿਆ। ਹੁਣ ਬੈਂਕਾਂ ਤੋਂ ਪਹਿਲਾਂ ਇੰਨਾ ਕਰਜ਼ਾ ਲਿਆ ਆ, ਜਿੰਨੀਆਂ ਦੁਨੀਆ ਦੀਆਂ ਅੰਤਰਰਾਸ਼ਟਰੀ ਜੋ ਵੀ ਸੰਸਥਾਵਾਂ ਆ, ਉਹ ਅਗਲੇ ਕਹਿੰਦੇ ਆ ਵੀ ਪਹਿਲਾਂ ਆਪਣੇ ਜਿਹੜੇ ਸਬਸਿਡੀਆਂ ਆ ਉਹ ਘਟਾਓ, ਟੈਕਸ ਵਧਾਓ, ਹਰ ਚੀਜ਼ ਨੂੰ ਮਹਿੰਗਾ ਹੁਣ ਪੈਟਰੋਲ ਦੇ ਲਾ ਤਾਂ ਕਿੰਨਾ ਮਹਿੰਗਾ ਕਰ ਦਿੱਤਾ। ਬਿਲਕੁਲ। ਉਹਨਾਂ ਦੇ ਰੁਪਈਏ ਦੀ ਕੀਮਤ, ਹਾਂ ਡਾਲਰ ਦਾ ਕੀਮਤ ਜਿਹੜੀ ਆ ਉਹ 250 ਤੋਂ ਵੀ ਉੱਤੇ ਹੋਈ ਹੋਆ, 262-70 ਹੋਈ ਆ। ਤੇ ਹੁਣ ਇੱਥੇ ਕੀ ਆ ਵੀ ਇੰਨੇ ਹਾਲਾਤ ਮਾੜੇ ਆ ਆਮ ਲੋਕਾਂ ਦੇ। ਤੇ ਇਹ ਹੋਏ ਕਿਉਂ ਆ? ਵੀ ਇਸੇ ਕਰਕੇ ਹੋਏ ਆ ਵੀ ਜਿਹੜੇ ਇਹਨਾਂ ਦੇ ਸ਼ਾਸਕ ਆ ਉਹਨਾਂ ਦਾ ਬਹੁਤ ਮਾੜਾ ਪਹਿਲਾਂ ਦਾ ਵਤੀਰਾ ਰਿਹਾ। ਉਹ ਹੁਣ ਜਦੋਂ ਵੀ ਆਪਾਂ ਉਹਨਾਂ ਦੇ ਪੇਪਰ ਪੜ੍ਹਦੇ ਆ ਜਾਂ ਨਿਊਜ਼ ਸੁਣਦੇ ਆ, ਉਹ ਕਹਿੰਦੇ ਵੀ ਇਹਨਾਂ ਤੋਂ ਵੱਡੇ ਕਰਪਟ ਕੋਈ ਹੈ ਹੀ ਨਹੀਂ ਜਿਨ੍ਹਾਂ ਦੇ ਹੱਥ ਡੋਰ ਸੰਭਾਲੀ ਹੋਈ ਹੈ ਦੇਸ਼ ਦੀ। ਬਿਲਕੁਲ। ਇੱਕ ਉਧਰੋਂ ਆਰਮੀ ਆ ਉਹਨਾਂ ਦੀ, ਹਾਂਜੀ ਉਹ ਸਾਰਾ ਪੈਸਾ ਆਰਮੀ ਤੇ ਖਰਚ ਦਿੰਦੇ ਆ। ਐਜੂਕੇਸ਼ਨ ਵਾਸਤੇ ਕੋਈ ਪੈਸਾ ਨਹੀਂ। ਨਾਲੇ ਹੋਰ ਦੇਖ ਮਾਸਟਰਾਂ, ਉਹਨਾਂ ਨੇ ਜਿੰਨੀਆਂ ਸਟੇਟਾਂ, ਚਾਹੇ ਉਹ ਸਿੰਧ ਲਾ ਲਾ, ਚਾਹੇ ਉਹ ਆਪਣਾ ਗਿਲਗਿਤ ਬਾਲਟਿਸਤਾਨ ਲਾ ਲਾ, ਹੈ ਬਲੋਚਿਸਤਾਨ ਲਾ ਲਾ, ਉਹਨਾਂ ਸਾਰਿਆਂ ਦੀਆਂ ਆਪਣੀਆਂ ਜ਼ਬਾਨਾਂ। ਔਰ ਇੰਨੇ ਕਮਲੀ ਆ ਸਰਕਾਰ ਇਹਨਾਂ ਦੀ, ਪੰਜਾਬ ਵਿੱਚੋਂ ਪੰਜਾਬੀ ਬੰਦ। ਦੱਸ, ਜਦੋਂ ਤੁਸੀਂ ਆਪਣੀ ਮਾਂ ਬੋਲੀ ਨੂੰ ਭੁੱਲ ਜਾਓਗੇ ਨਾ, ਜਿਹੜਾ ਛੋਟਾ ਬੱਚੇ ਹੁੰਦੇ ਛੋਟੇ, ਉਹ ਆਪਣੀ ਬੋਲੀ 'ਚ ਸੋਚਦੇ ਆ, ਆਪਣੀ ਬੋਲੀ 'ਚ ਪਹਿਲਾਂ ਤਰੱਕੀ ਕਰਦੇ ਆ। ਇਹਨਾਂ ਨੇ ਆਪਣੀ ਪੰਜਾਬੀ ਬੋਲੀ ਮਤਰਾਈ ਬਣਾ ਕੇ ਰੱਖ ਦਿੱਤੀ ਆ, ਉਰਦੂ ਤੇ ਜ਼ੋਰ ਲਾਈ ਜਾਂਦੇ ਆ। ਇਹਨਾਂ ਦੇ ਜੋ ਵੀ ਨੀਤੀਆਂ ਸੀ ਉਹ ਸਾਰੀਆਂ ਗਲਤ। ਇਹ ਵਜ੍ਹਾ ਕਰਕੇ ਅੱਜ ਪਾਕਿਸਤਾਨ ਜੋ ਹੋ ਰਿਹਾ, ਉਹ ਸਾਡੇ ਭਰਾ ਨੇ। ਇੱਕੋ ਹੀ ਆਪਾਂ ਹੁੰਦੇ ਸੀ ਇੱਕ ਸਮੇਂ, ਹੈ ਹੁਣ ਉਹ ਵਿਚਾਰੇ ਰੋਲਦੇ ਫਿਰਦੇ। ਹੁਣ ਇੱਧਰ ਆਟਾ ਆਪਾਂ ਨੂੰ 25-30 ਰੁਪਏ ਮਿਲ ਜਾਂਦਾ, ਉਹਦੇ $150 ਰੁਪਏ ਨੂੰ ਮਿਲ ਰਿਹਾ। ਰਸ ਖਾਊਗੀ। ਜਿੰਨੇ ਵੀ ਸ਼ਾਸਕ ਹੋਏ ਆ ਉਹਨਾਂ ਨੇ ਆਵਾਮ ਬਾਰੇ ਕੁਝ ਨਹੀਂ ਸੋਚਿਆ, ਨਾ ਉਹਨਾਂ ਦੀ ਸਿੱਖਿਆ ਬਾਰੇ ਸੋਚਿਆ, ਨਾ ਉਹਨਾਂ ਦੀ ਸਿਹਤ ਬਾਰੇ ਸੋਚਿਆ, ਨਾ ਉਹਨਾਂ ਦੇ ਰੁਜ਼ਗਾਰ ਬਾਰੇ ਸੋਚਿਆ। ਇਸੇ ਕਰਕੇ ਅੱਜ ਭੁੱਖਮਰੀ ਪਈ ਆ। ਜਾਂ ਜਿੰਨਾ ਪੈਸਾ ਸੀ ਪਿਆ, ਮੁਸ਼ਰਫ ਦੀ ਗੱਲ ਲੈ ਲਓ, ਤੇ ਇਹ 11 ਅਗਸਤ ਨੂੰ 1943 ਨੂੰ ਮੇਰੇ ਖਿਆਲ ਦਿੱਲੀ 'ਚ ਪੈਦਾ ਸੀ। ਤੇ ਜਦੋਂ ਵੰਡ ਹੋਈ ਆ ਤੇ ਉਧਰ ਚਲਾ ਗਿਆ। ਉਦੋਂ ਬਾਅਦ ਨੇ ਜਾ ਕੇ 61 ਦੇ ਵਿੱਚ ਮੇਰੇ ਖਿਆਲ ਸ਼ਾਇਦ ਆਰਮੀ ਜੁਆਇਨ ਕੀਤੀ ਆ ਪੜ੍ਹਨ ਤੋਂ ਬਾਅਦ। ਉਦੋਂ 18 ਸਾਲ ਦੀ ਇਹਦੀ ਉਮਰ ਸੀ। ਫਿਰ ਇਹੋ ਪਾਕਿਸਤਾਨੀ ਸਫਾਰਤਖਾਨਾ ਤੁਰਕੀ ਸੀਗਾ, ਉਹਦੇ ਵਿੱਚ ਨੌਕਰੀ ਵੀ ਕਰਦਾ ਰਿਹਾ। ਫਿਰ ਮੁੜ ਕੇ ਆਇਆ, ਇਹਨੇ ਆਪਣੀ ਹਿੰਮਤ ਦੇ ਨਾਲ, ਵੈਸੇ ਆਪਣੀ ਜਿਹੜੀ ਸੀ ਜਗ੍ਹਾ ਉਹ ਆਰਮੀ ਦੇ ਵਿੱਚ ਬਹੁਤ ਉੱਚੇ ਅਹੁਦੇ ਤੇ ਲੈ ਕੇ ਗਿਆ ਆਪਣੇ ਆਪ ਨੂੰ। ਅਖੀਰ ਜਿਹੜਾ ਕੀਤਾ ਉਹ ਸੀ ਨਵਾਜ਼ ਸ਼ਰੀਫ ਦਾ 12 ਨਵੰਬਰ 1999 ਨੂੰ ਜਿਹੜਾ ਰਾਜ ਪਲਟਾ ਕੀਤਾ ਹੈ। ਉਹਨੂੰ ਉਹਦਾ ਰਾਜ ਦਾ ਤਖਤਾ ਪਲਟਾ ਕੇ ਆਪ ਇਹੋ ਬੈਠਾ, ਲੋਕਾਂ ਨਾਲ ਵਾਅਦਾ ਕੀਤਾ ਵੀ ਮੈਂ 3 ਸਾਲਾਂ ਚੋਣਾਂ ਕਰਾ ਦਿਆਂਗਾ। ਉਹ 3 ਸਾਲ ਚੋਣਾਂ ਕਰਾਉਣ ਦੀ ਬਜਾਏ 5 ਸਾਲ ਨਿਗਾਹਤੇ 5 ਸਾਲਾਂ ਬਾਅਦ ਰੈਫਰੈਂਡਮ ਕਰਾ ਕੇ ਆਪਣੇ ਹੱਕ 'ਚ ਲੋਕਾਂ ਨੂੰ ਭੁਗਤਾ ਲਿਆ। ਪ੍ਰੈਜ਼ੀਡੈਂਟ ਬਣ ਗਿਆ। ਸਿਆਸੀ ਪਾਰਟੀਆਂ ਨੇ ਵਿਰੋਧ ਕੀਤਾ, ਉਹਨਾਂ ਨੂੰ ਵਿਰੋਧ ਨਹੀਂ ਕਰਨ ਦਿੱਤਾ। ਇਹਦੇ ਰਾਜ ਵਿੱਚ ਹੀ ਭੁੱਟੋ ਉਹ ਮਰਵਾ ਦਿੱਤੀ। ਮਤਲਬ ਇਹਨਾਂ ਚੱਕਰਾਂ 'ਚ ਹੀ ਰਹੇ, ਆਵਾਮ ਬਾਰੇ ਕੁਝ ਨਹੀਂ ਸੋਚਿਆ। ਜਿਹੜਾ ਇਹਨੇ ਕਾਰਗਲ ਦਾ ਪੰਗਾ ਲਿਆ, ਹੰਕਾਰ 'ਚ ਤੁਰ ਗਏ, ਵਾਹ, ਕਈ ਬੰਦੇ ਹੰਕਾਰ 'ਚ ਤੁਰ ਗਏ, ਤੇ ਕਈ ਤੇ ਮਸਤ ਮਲੰਗ ਨੇ। ਤੇਰੇ ਰੰਗ ਨੇ, ਤੇਰੇ ਰੰਗ ਨੇ ਸਾਈਆਂ ਤੇਰੇ ਰੰਗ ਨੇ। ਵਾਹ ਵਾਹ ਬਈ ਵਾਹ। ਉਹ ਸਭ ਮਾਰਕ ਦੇ ਰੰਗ ਨੇ। ਕੋਈ ਬੰਦਾ ਦੁਨੀਆ ਤੇ ਆਉਂਦਾ ਆਪਣੀ ਸਾਖ ਛੱਡ ਜਾਂਦਾ, ਸੋਹਣੀ ਕੋਈ ਮਾੜੀ। ਤੋ ਇਸ ਤਰ੍ਹਾਂ ਮੈਨੇਜਰ ਸਾਹਿਬ ਜਿਹੜੀ ਆਪਾਂ ਗੱਲ ਕਰਦੇ ਸੀ ਜੀ, ਤੇ ਇਹਨੇ ਕਾਰਗਲ ਤੇ ਵੀ ਪੰਗਾ ਹੀ ਨਹੀਂ ਲਿਆ ਸੀ ਨਾ। ਇੰਨੇ ਪੰਗਾ ਲਿਆ। ਨਵਾਜ਼ ਸ਼ਰੀਫ ਉਹ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਸੀ ਜੀ। ਉਧਰ ਦੋਸਤੀ ਦੀ ਗੱਲ ਚੱਲ ਰਹੀ ਸੀਗੀ ਵਾਜਪਾਈ ਸਰਕਾਰ ਦੇ ਨਾਲ। ਦੇਖੋ ਵਾਜਪਾਈ ਇਧਰੋਂ ਚੱਲ ਕੇ ਉੱਥੇ ਮਾਸਟਰ ਪਹੁੰਚਿਆ ਪਾਕਿਸਤਾਨ ਲਾਹੌਰ, ਸਦਾ ਸਰਹੱਦ ਅਸਲੇ। ਉਧਰੋਂ ਇਹਨੇ ਉਧਰੋਂ
ਇਹਨਾਂ ਦੀ ਸਰਕਾਰ ਨੂੰ ਪਤਾ ਨਹੀਂ ਤੇ ਮੁਸ਼ਰਫ ਨੇ ਆਪਣੇ ਕੁਝ ਜਰਨੈਲਾਂ ਦੇ ਨਾਲ ਲੈ ਕੇ, ਚੋਣਵੇਂ ਜਰਨੈਲਾਂ ਲੈ ਕੇ ਤੇ ਕਾਰਗਲ ਜਾ ਕੇ ਮਲ ਬੈਠਾ ਹੈ। ਫੇਰ ਕਹਿੰਦੇ ਨਵਾਜ਼ ਸ਼ਰੀਫ ਜਦੋਂ ਬਾਅਦ 'ਚ ਦੱਸਿਆ, ਹੁਣ ਕਿਹਾ ਤੁਸੀਂ ਕੀਤਾ ਕੀ? ਇਹਨੂੰ ਕਹਿੰਦੇ ਵਿੱਚ ਚਮਲਾ ਲਿਆ ਮਾੜਾ ਜਿਹਾ, ਤੁਸੀਂ ਬੈਠੋ। ਨਵਾਜ਼ ਸਾਹਿਬ ਕਹਿੰਦੇ ਅਸੀਂ ਤਾਂ ਇਲਾਕਾ ਤਾਂ ਸਾਰਾ ਮੰਨ ਲਿਆ, ਜਿਹੜੀ ਉਹਨਾਂ ਦੀ ਮੇਨ ਸੜਕ ਜਾਂਦੀ ਆ ਸੈਸ਼ਨ ਨੂੰ ਹੈ, ਉਹਦਾ ਅਸੀਂ ਰਾਹ ਰੋਕ ਦੇਣਾ, ਆਉਂਦੀ ਜਾਂਦੀ ਸਪਲਾਈ ਬੰਦ ਕਰ ਦੇਣੀ ਆ। ਕਹਿੰਦਾ ਦੇਖੋ ਤੁਹਾਡੇ ਹੁੰਦੇ ਹੁੰਦੇ ਹੀ ਸੱਚ ਲਾ ਦੇਣਾ, ਤੁਹਾਡੀ ਤਾਂ ਬੱਲੇ ਬੱਲੇ ਹੋ ਜਾਣੀ ਆ। ਉਹ ਵੀ ਤੁਹਾਨੂੰ ਪਤਾ ਫੇਰ ਹਵਾ ਛੱਡ ਗਿਆ ਹਨਾ, ਫੇਰ ਉਹਨੂੰ ਮਨਾ ਲਿਆ। ਬਾਅਦ ਚ ਪਤਾ ਲੱਗਾ ਹਵਾ ਦੇ ਵਿੱਚ ਇਹਨਾਂ ਨੇ ਹਮੇਸ਼ਾ ਹਿੰਦੁਸਤਾਨ ਦੇ ਕੋਲੋਂ ਆਪਣੀ ਮਿੱਟੀ ਪਲੀਤ ਕਰਵਾਈ, ਫਾਇਦਾ ਕੁਝ ਨਹੀਂ ਹੋਇਆ। 4 ਜੰਗ ਨਾਲ ਸ਼ੁਰੂ ਕੀਤੇ ਆ, ਲੋਕ ਵੀ ਮਰੇ, ਫਾਇਦਾ ਵੀ ਕੁਝ ਨਹੀਂ ਹੋਇਆ, ਆਪਣੇ ਦੇਸ਼ ਵੀ ਉਜਾੜੇ। ਇਹ ਤਾਂ 2 ਦੇਸ਼ ਅਗਰ ਆਪੋ ਵਿੱਚ ਕਿਤੇ ਇੱਕ ਹੋ ਕੇ ਮਿਲ ਕੇ ਚੱਲਣ, ਇੱਕ ਦੂਜੇ ਨਾਲ ਵਪਾਰ ਵੀ ਇਹਨਾਂ ਦਾ ਸਾਂਝਾ ਹੋਵੇ, ਤੇ ਦੁਨੀਆ ਦੇ ਵਿੱਚ ਇਹਦੇ ਨਾਲ ਦੀ ਤਾਕਤ ਹੀ ਕੋਈ ਨਹੀਂ ਹੈਗੀ। ਪਰ ਨਹੀਂ, ਉਹ ਉਹਨਾਂ ਦਾ ਜਿਹੜਾ ਧਿਆਨ ਆ ਉਹ ਆਰਮੀ ਦਾ, ਉਹ ਇਸ ਪਾਸੇ ਹੀ ਆ ਪਿਆ ਸੀ ਹਿੰਦੁਸਤਾਨ ਦੇ ਨਾਲ। ਕਹਿਣ ਨੂੰ ਪਬਲਿਕ ਦੇ ਕੁਝ ਜਦੋਂ ਤੁਹਾਡੇ ਇੱਕ ਮੁਲਕ ਦੀ ਜਿਹੜੀ ਬਣਤਰ ਹੈ ਉਹ ਜਦੋਂ ਮਜ਼ਹਬੀ ਕੱਟੜਤਾ ਦੇ ਆਧਾਰ ਤੇ ਟਿਕੀ ਹੁੰਦੀ ਹੈ ਨਾ, ਫਿਰ ਤੁਸੀਂ ਉਸੇ ਪਾਸੇ ਨੂੰ ਅਗਰਸਰ ਹੁੰਦੇ ਹੋ, ਉਸੇ ਪਾਸੇ ਨੂੰ ਤਰੱਕੀ ਕਰਦੇ ਹੋ। ਉਸੇ ਤਰ੍ਹਾਂ ਦੀ ਤੁਹਾਨੂੰ ਮੁਸ਼ਕਲਾਂ ਪੇਸ਼ ਆਉਂਦੀਆਂ ਨੇ, ਔਰ ਉਸੇ ਤਰ੍ਹਾਂ ਤੁਸੀਂ ਦੂਜਿਆਂ ਨੂੰ ਵੀ ਮੁਸ਼ਕਲਾਂ ਜਿਹੜੀਆਂ ਨੇ ਪੈਦਾ ਕਰਦੇ ਆ, ਉਹਨਾਂ ਨੂੰ ਉਹਦੇ ਵਿੱਚ ਪਾ ਦਿੰਦੇ ਹੋ। ਇਸ ਲਈ ਮੈਂ ਕਿਹਾ ਉੱਥੇ ਉਹ ਮਜ਼ਹਬੀ ਕੱਟੜਤਾ ਹੈ ਜਿਹੜੀ ਕਿ ਪਾਕਿਸਤਾਨ ਦੀਆਂ ਜੜ੍ਹਾਂ ਦਾ ਜਿਹੜੀ ਉਹ ਤੇਲ ਬਣੀ ਹੋਈ ਹੈ। ਹੁਣ ਇਸੇ ਗੱਲ ਨੂੰ ਜੇ ਬਗਾਦ ਹੋ ਰਹੀ ਹੈ ਮਾਸਟਰ, ਹੁਣ ਤੋਂ ਦੇਖ, ਜਦੋਂ ਅਫਗਾਨਿਸਤਾਨ ਵਿੱਚ ਅਮਰੀਕਨ ਆਏ ਹੋਏ ਸੀ, ਉੱਪਰੋਂ ਤੇ ਅਮਰੀਕਾ ਦੇ ਨਾਲ ਸੀ, ਅੰਦਰੋਂ ਨਾਲ ਦੀ ਨਾਲ ਤਾਲਿਬਾਨ ਨੂੰ ਇਹ ਸਪੋਰਟ ਕਰੀ ਜਾਂਦੇ ਸੀ। ਸਾਰਿਆਂ ਨੂੰ ਪਤਾ ਕੋਈ ਇਹ ਓਪਨ ਸੀਕ੍ਰੇਟ ਆ। ਫਿਰ ਜਦੋਂ ਅਮਰੀਕਾ ਛੱਡ ਕੇ ਜਾਂਦਾ ਤਾਂ ਇਹਨਾਂ ਲੱਡੂ ਵੰਡੇ, ਪਾਕਿਸਤਾਨੀ ਮੇਰੇ ਭਰਾਵਾਂ ਨੇ ਲੱਡੂ ਵੰਡੇ, ਢੋਲ ਵਜਾਏ, ਭੰਗੜੇ ਪਾਏ, ਤੇ ਹੁਣ ਇੰਡੀਆ ਨੂੰ ਪਤਾ ਲੱਗੂ ਵੀ ਅਸੀਂ ਕੀ ਕਰਨਾ। ਉਹ ਹੋਇਆ ਕਿ ਤਾਲਿਬਾਨ ਆ ਗਿਆ। ਹੁਣ ਤਾਲਿਬਾਨ ਦੀ ਇੰਡੀਆ ਦੇ ਨਾਲ ਤਾਂ ਦੋਸਤੀ ਹੋ ਗਈ, ਠੀਕ ਹੈ। ਇੰਡੀਆ ਨੇ ਵੀ ਹੁਣ $25 ਮਿਲੀਅਨ $200 ਕਰੋੜ ਰੁਪਈਆ ਅਫਗਾਨਿਸਤਾਨ ਨੂੰ ਦੇ ਦਿੱਤਾ ਮਦਦ ਵਾਸਤੇ ਹੈ। ਤੇ ਪਾਕਿਸਤਾਨ ਨਾਲ ਉਹਨਾਂ ਦੀ ਹੁਣ ਤੂੰ ਮੈਂ ਹੋ ਗਈ। ਘਰ ਦੇ ਪਾਲੇ ਸੱਪ ਜਿਹੜੇ ਹੁੰਦੇ ਨਾ ਆਪਣੇ ਆਪ ਨੂੰ ਡੰਗ ਮਾਰਨ ਲੱਗ ਪਏ। ਹੁਣ TDP ਦੇਖ ਲਾ, ਆਏ ਦਿਨ ਕੋਈ ਨਾ ਕੋਈ ਜੰਗ ਚੜਾਈ ਫਿਰਦਾ। ਸੋ ਕਹਿਣ ਤੋਂ ਭਾਵ ਆ ਕਿ ਜੇ ਅਸੀਂ ਦੂਜਿਆਂ ਦੇ ਰਾਹ ਦੇ ਉੱਤੇ ਕੰਡੇ ਵਿਛਾਵਾਂਗੇ, ਕਈ ਵਾਰੀ ਸਾਡੇ ਆਪਣੇ ਪੈਰਾਂ 'ਚ ਲੱਗਣੇ ਪੈਂਦੇ ਆ। ਬਿੱਲੀ ਨੇ ਸ਼ੀਂਹ ਬਣਾਇਆ ਤੇ ਸ਼ੀਂਹ ਬਿੱਲੀ ਨੂੰ ਖਾਇਆ। ਬਸ ਇਹ ਗੱਲ ਨਾ ਹੋਈ ਆ, ਹੈਗੀ ਮਾੜੀ ਆ, ਪਰ ਸਾਨੂੰ ਤਰਸ ਆਉਂਦਾ ਉਹਨਾਂ ਲੋਕਾਂ ਦੇ ਉੱਤੇ ਜਿਹੜੇ ਉੱਥੇ ਵੱਸਦੇ ਆ, ਗਰੀਬ ਲੋਕ ਆ ਜਿਨ੍ਹਾਂ ਦੇ ਕੋਈ ਹੱਥ ਵੱਸਿਆ ਨਹੀਂਗਾ। ਉਹ ਕੀ ਕਰਨ? ਜਿਹੜਾ ਕੰਮ ਕਰਦਾ ਸਵੇਰ ਨੂੰ ਨੌਕਰੀ ਤੇ ਜਾਂਦਾ, ਵਾਪਸ ਆਉਂਦਾ ਘਰ, ਉਹ ਕੋਣ ਇੰਨਾ ਜੇ ਬਿਜਲੀ ਦਾ ਬਿੱਲ ਦਿੰਦਾ ਆ, ਗੈਸ ਦਾ ਬਿੱਲ ਦਿੰਦਾ ਆ, ਪੈਟਰੋਲ ਪਾਉਂਦਾ ਤਾਂ ਕੋਈ ਖਾਣ ਨੂੰ ਕੁਛ ਨਹੀਂ ਬਚਦਾ। ਜੇ ਉਹ ਖਾਣਾ ਲੈਂਦਾ ਆ ਤਾਂ ਬਿੱਲ ਨਹੀਂ ਦੇ ਹੁੰਦੇ, ਉਹ ਗਰੀਬ ਕਿੱਥੇ ਜਾਵੇ? ਹੁਣ ਤੋਂ IMF ਤੋਂ ਉਹਨੇ ਕਰਜ਼ਾ ਲਿਆ, ਹੁਣ ਕਰਜ਼ਾ ਲੈ ਕੇ ਉਹ ਪੁਰਾਣਾ ਆਪਣਾ ਕਰਜ਼ਾ ਲਾਉਂਦੇ ਆ। ਦੱਸ ਮੁਲਕ ਕਿੰਨੀ ਦੂਰ ਚੱਲੂ, ਕਿੰਨੀ ਦੇਰ ਤੱਕ ਚੱਲੂ? ਉਹ ਦੱਸ। ਮੈਨੂੰ ਤੇ ਇਹ ਡਰ ਆ, ਅੱਗੇ ਤਾਂ ਬੰਗਲਾਦੇਸ਼ ਬਣਿਆ ਸੀ ਮਾਸਟਰ, ਐਤਕੀ ਕਿਤੇ ਵੱਖਰਾ ਮੁਲਕ, ਸਿੰਧੂ ਮੁਲਕ ਜਾਂ ਬਲੋਚਿਸਤਾਨ ਜਾਂ ਗਿਲਗਿਟ ਬਾਲਟਿਸਤਾਨ ਕੋਈ ਹੋਰ ਨਾ ਬਣ ਜਾਣ। ਮੈਂ ਤਾਂ ਕਹੂੰਗਾ ਇਕੱਠੇ ਰਹਿਣ, ਵਧੀਆ ਆ, ਇੰਡੀਆ ਵਾਸਤੇ ਵੀ ਚੰਗਾ ਜੇ ਸਾਰੇ ਇਕੱਠੇ ਰਹਿਣ। ਜੇ ਟੋਟੇ ਹੋ ਗਏ ਨਾ ਤਾਂ ਕਿਸੇ ਵਾਸਤੇ ਵੀ ਚੰਗਾ ਨਹੀਂ ਹੈ। ਕਿਉਂ ਮਾਸਟਰ? ਇਹਨਾਂ ਦੀਆਂ ਆਪਣੀਆਂ ਗਲਤ ਨੀਤੀਆਂ ਨੇ ਦੇਸ਼ ਦਾ ਬੇੜਾ ਗਰਕ ਕਰ ਲਿਆ। ਇਹ ਸਾਰੇ ਤੁਸੀਂ ਨੈਗੇਟਿਵ ਦੱਸੇ ਉਹਦੇ ਮੁਸ਼ਰਫ ਦਾ। ਚਲੋ ਇੱਕ ਫੌਜੀ ਸੀ, ਫੌਜੀ ਬੰਦੇ ਦੇ ਮਨ 'ਚ ਬਲਬਲੇ ਹੁੰਦੇ ਆ, ਤੇ ਪਰ ਉਹਦੀ ਜੇ ਪੋਜ਼ਿਟਿਵ ਆਪਾਂ ਚੀਜ਼ਾਂ ਦਸੀਏ ਬਈ 1999 ਦੇ ਵਿੱਚ ਇਹ ਤਖਤਾ ਪਲਟ ਹੁੰਦਾ, 2004 ਦੇ ਵਿੱਚ ਇਹ ਜਾਣੀ ਥੋੜ੍ਹੀਆਂ ਸਖਾਵੇਂ ਹੋ ਗਏ। ਉਸੇ ਅਟਲ ਬਿਹਾਰੀ ਵਾਜਪੇਈ ਨੂੰ ਇਹ ਮਿਲਣ ਆਉਂਦਾ, ਮੁੜ ਕੇ ਆਉਂਦਾ। ਬਹੁਤ ਵਧੀਆ ਸਬੰਧ ਆਪਸ ਵਿੱਚ, ਮੁਲਾਕਾਤਾਂ ਵੀ ਹੋਣ ਲੱਗ ਗਈਆਂ। ਇੰਡੀਆ ਨੇ ਬਹੁਤ ਵੱਡੀਆਂ ਟੈਸਟ ਸੀਰੀਜ਼ ਵੀ ਖੇਡੀਆਂ। ਦੂਜਾ ਜਿਹੜੀ ਆਪਾਂ ਇਕਨੋਮੀ ਦੀ ਗੱਲ ਕੀਤੀ ਹੈ, ਇਹਦੇ ਰਾਜ ਦੇ ਵਿੱਚ ਬਹੁਤ ਜਿਹੜਾ ਅਫਗਾਨਿਸਤਾਨ ਦੀ ਦੇ ਵਿੱਚ ਅਮਰੀਕਾ ਤੋਂ ਇੰਨਾ ਅੰਨ੍ਹੇਵਾਹ ਪੈਸਾ ਲਿਆ। ਉਹ ਗੱਲ ਸਾਡੀ ਸਹੀ ਆ ਵੀ ਉਹ ਪੈਸਾ ਕਿਸੇ ਸਿਰੇ ਨਹੀਂ ਚੜ ਪਾਇਆ, ਨਹੀਂ ਲਾਇਆ ਕਿਸੇ ਪੈਸਾ। ਇਹਨੇ ਕੋਸ਼ਿਸ਼ ਬਹੁਤ ਕੀਤੀ, ਭਾਵੇਂ ਕਿ ਹੋਲਡ ਜਿਹੜਾ ਉੱਥੇ ਦਾ ਰੈਫਰੈਂਡਮ ਵੀ ਹੋਇਆ ਜਦੋਂ ਇਹ ਰਾਸ਼ਟਰਪਤੀ ਬਣਿਆ, ਲੋਕਾਂ ਦੀ ਬਹੁਤ ਵੱਡੇ, ਕਿਉਂਕਿ ਲੋਕ ਪਹਿਲਾਂ ਵੀ ਕਰਪਟ ਗਵਰਨਮੈਂਟ ਤੋਂ ਤੰਗ ਸੀ। ਹੁਣ ਜਦੋਂ ਸੰਵਿਧਾਨ ਹੀ ਇਹਨੇ ਬਦਲ ਦਿੱਤਾ 2007 ਦੇ ਵਿੱਚ, ਸਿਰਫ ਆਪਣੇ ਆਪ ਨੂੰ ਬਰਕਰਾਰ ਰੱਖਣ ਲਈ, ਇਹਨੂੰ ਸੀ ਵੀ ਮੈਨੂੰ ਸ਼ਾਇਦ ਵੋਟਾਂ ਪੈ ਜਾਣਗੀਆਂ। ਪਰ ਇੱਕ ਜੇ ਦੇਖਿਆ ਜਾਵੇ ਵੀ ਆਖਰੀ ਪਲਾਂ ਦੇ ਵਿੱਚ ਦੇਖੋ UAE 'ਚ ਮਰਿਆ, ਆਪਣੀ ਜਿਹੜੀ ਮੁਲਕ ਜਿਹਦੇ ਲਈ ਉਹ ਇੰਨਾ ਕੁਛ ਕਰਦਾ ਰਿਹਾ, ਉੱਥੇ ਦੇ ਲੋਕਾਂ ਨੇ ਇਗਨੋਰ ਕਰ ਦਿੱਤਾ। ਕੋਈ ਬਹੁਤ ਸਾਰੇ ਇੱਥੇ ਵੀ ਹੁੰਦਾ ਰਿਹਾ ਵੀ ਇਹਨੂੰ ਸਰਕਾਰੀ ਸਨਮਾਨ ਨਹੀਂ ਮਿਲਣਾ ਚਾਹੀਦਾ, ਪਾਰਲੀਮੈਂਟ ਦੇ ਵਿੱਚ ਇਹਦਾ ਫਾਤਿਹਾ ਨਹੀਂ ਪੜ੍ਹਨਾ ਚਾਹੀਦਾ।
ਵਗੈਰਾ ਵਗੈਰਾ, ਜਾਨੀ ਕਹਿ ਲਓ ਵੀ ਮਿੱਟੀ ਪਲੀਤ ਹੋ ਗਈ। ਜਨਮ ਭੂਮੀ ਦੀ ਮਿੱਟੀ ਵੀ ਨਸੀਬ ਨਹੀਂ ਹੋਈ ਮਰਨ ਵੇਲੇ। ਮਾਸਟਰ ਜੀ ਮੈਂ ਤੁਹਾਡੀ ਵੱਡੀ ਕਰਦਾ, ਬੰਦੇ ਨੇ ਜੋ ਬੀਜਿਆ ਹੁੰਦਾ ਹੈ ਉਹ ਵੱਢਣਾ ਵੱਢਣਾ ਪੈਂਦਾ। ਉਹ ਅੱਜ ਮੁਸ਼ਰਫ ਨੇ ਉਹ ਵੱਢ ਲਿਆ, ਉਹਨੂੰ ਜੋ ਉਹਨੇ ਬੀਜਿਆ ਸੀ, ਜ਼ਹਿਰ ਬੀਜਿਆ ਸੀ, ਜ਼ਹਿਰ ਹੀ ਉਹਦੇ ਹਿੱਸੇ ਆਇਆ। ਬਿਲਕੁਲ। ਔਰ ਤਾਇਆ ਅੱਗੇ ਨਾ ਤਾਪਮਾਨ ਵਧਿਆ ਹੋਇਆ, ਇੱਕ ਉੱਪਰੋਂ ਦੁਨੀਆ ਖਤਰਨਾਕ ਜਿਹੀਆਂ ਗੱਲਾਂ ਕਰ ਕੇ ਪਾਰਾ ਚੜਾਈਆਂ ਨੇ, ਮੈਨੂੰ ਨਹੀਂ ਸਮਝ ਆਉਂਦੀ। ਗਰਮੀ ਤਾਂ ਯਾਰ ਮੈਨੂੰ ਵੀ ਲੱਗਦੀ ਆ ਮਾਸਟਰ, ਅਗੀ ਠੰਡ ਵੀ ਬਥੇਰੀ ਪਈ ਆ, ਗਰਮੀ ਥੋੜੀ ਜਿਹੀ ਸਵਖਤ ਹੀ ਨਹੀਂ ਪੈਣ ਲੱਗ ਪਈ। ਥੋੜੇ ਮੌਸਮ ਦੇ ਵਿੱਚ ਚੇਂਜਸ ਤਾਂ ਬਹੁਤ ਆ, ਇਸ ਵਾਰੀ ਬਹੁਤ ਠੰਡ ਪਈ ਆ, ਕੋਰਾ ਕਿੱਦਾਂ ਪਿਆ, ਠੰਡ ਵੀ ਬਹੁਤ ਪਈ। ਤੇ ਹੁਣ ਤਾਂ ਥੋੜੇ ਜਿਹੇ ਚਲੋ ਵਧੀਆ ਹੋ ਗਏ ਆ, ਪਰ ਜਿਸ ਤਰੀਕੇ ਨਾਲ ਹੁਣੇ ਹੀ ਗਰਮੀ ਸ਼ੁਰੂ ਹੋ ਗਈ ਆ, ਵੀ ਲੱਗਦਾ ਆ ਵੀ ਔਖਾ ਹੋਊਗਾ ਐਤਕੀ। ਬਹੁਤ ਬੁਰਾ ਹਾਲ ਹੋਣਾ ਕੀ ਗਰਮੀ। ਫਸਲਾਂ ਨੂੰ ਪਾਣੀ ਲੱਗਣੇ ਸ਼ੁਰੂ ਹੋ ਗਏ ਜੀ। ਪਾਣੀ ਜਿਹੜੇ ਫਸਲਾਂ ਨੂੰ ਰਾਤ ਦਿਨ ਉਹ ਉੱਤੋਂ ਬਿਜਲੀ ਦੀ ਪ੍ਰੋਬਲਮ ਆ, ਬਿਜਲੀ ਨਹੀਂ ਆਉਂਦੀ, ਲੋਕਾਂ ਵਾਸਤੇ ਸਾਰੀ ਮੁਸ਼ਕਲ ਖੜੀ ਹੋਣ ਡਈ ਆ। ਪਰ ਮੈਂ ਹੁਣ ਦੇਖਿਆ ਮਾਸਟਰ, ਪਾਰਾ ਜਿਹੜਾ ਵਧੀ ਜਾਂਦਾ, ਹਰੇਕ ਸਾਲ ਆਪਾਂ ਦੇਖਦੇ ਨਾ ਗਰਮੀ ਵਧੀ ਜਾਂਦੀ ਆ। ਹਾਂ, ਹਰੇਕ ਸਾਲ ਪਹਿਲੇ ਸਾਲ ਨਾਲੋਂ ਗਰਮੀ ਜ਼ਿਆਦਾ ਪੈਂਦੀ ਆ। ਇਦਾਂ ਹੈ ਵੀ ਜਿਹੜੀ ਇੱਕ ਬੜਾ ਵੱਡਾ ਮੁੱਦਾ ਗਲੋਬਲ ਵਾਰਮਿੰਗ ਦਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਹਾਂਜੀ, ਉਸ ਨੂੰ ਅਸੀਂ ਸੰਬੋਧਨ ਜਾਂ ਤਾਂ ਅਸੀਂ ਸੰਬੋਧਨ ਹੋਣਾ ਨਹੀਂ ਚਾਹੁੰਦੇ। ਕਿਤੇ ਨਾ ਕਿਤੇ ਇਹ ਇੱਕ ਬੜਾ ਵੱਡਾ ਜਿੱਦਾਂ ਇੱਕ ਦਰਪੇਸ਼ ਮਸਲਾ ਸਾਨੂੰ ਹੋ ਹੀ ਜਾਂਦਾ, ਔਰ ਇਸ ਨੂੰ ਨਜਿੱਠਣ ਦੇ ਵਾਸਤੇ ਕੋਈ ਪਾਲਿਸੀ ਕਿਸੇ ਵੀ ਕਿਸਮ ਦੀ ਨਾ ਕਿਸੇ ਦੇ ਕੋਲ ਅਜੇ ਤੱਕ ਕੋਈ ਬਣੀ ਹੈ, ਕਿਉਂਕਿ ਇਹ ਗੰਭੀਰ ਮੁੱਦਾ ਹੈ। ਤਾਪਮਾਨ ਦਾ ਬਹੁਤ ਸੋਹਣੀ ਗੱਲ ਛੇੜੀ ਹੈ। ਹੁਣ ਇਹ ਪਾਲਿਸੀਜ਼ ਤਾਂ ਬਣੀਆਂ, ਜਿੱਦਾਂ ਪੈਰਿਸ ਸਮਝੌਤਾ ਹੋਇਆ ਸੀ, ਪਰ ਉਹਦੇ ਵਿੱਚ ਕੀ ਹੈ ਕਿ ਉਹ ਓਬਾਮਾ ਕਰਕੇ ਗਿਆ, ਬਾਅਦ ਚ ਟਰੰਪ ਨੇ ਆ ਕੇ ਲੱਦ ਦਿੱਤਾ ਹਨਾ। ਤੇ ਉਹਦੇ ਵਿੱਚ ਕੀ ਉਹਦੇ ਵਿੱਚ ਕਾਰਨ ਆ ਕਿ ਜਿਹੜੇ ਤਾਂ ਦੇਸ਼ ਹੁਣ ਵਿਕਸਿਤ ਆ ਉਹਨਾਂ ਨੂੰ ਉਹ ਚੀਜ਼ਾਂ ਬਾਰੇ ਖਾਂਦੀਆਂ। ਹੁਣ ਜੇ ਦੇਖਿਆ ਚਾਈਨਾ ਜਾਂ ਇੰਡੀਆ ਆ, ਕਹਿੰਦੇ ਵੀ ਕੋਲਾ ਬੰਦ ਕਰੋ ਜੀ, ਆਪਾਂ ਜਿਹੜਾ ਆ ਬੰਦ ਕਰੀਏ, ਤਾਪਸ਼ ਜਿਹੜੀ ਆ ਦੁਨੀਆ ਦੀ ਘਟਾਈਏ, ਫੈਕਟਰੀਆਂ ਜਿਹੜੀਆਂ ਆ ਹੋਰ ਜਿਹੜੇ ਨਵਿਆਉਣਯੋਗ ਸੋਮੇ ਉਹਨਾਂ ਨੂੰ ਵਰਤੀਏ ਆਪਾਂ। ਹੁਣ ਇਹ ਅਜੇ ਅਫੋਰਡ ਨਹੀਂ ਕਰ ਪਾਉਂਦੇ, ਗਰੀਬ ਦੇਸ਼ ਜਿਹੜੇ ਆ ਉਹ ਕਿੱਦਾਂ ਅਫੋਰਡ ਕਰ ਲੈਣ। ਨਾਲੇ ਉਹ ਇਦਾਂ ਕਹਿੰਦੇ ਨਾ, ਉਹ ਸਾਰੇ ਇਹ ਕਹਿ ਰਹੇ ਗਰੀਬ ਮੁਲਕ ਜਿੰਨੇ ਆ ਜਿਹੜੇ ਤਰੱਕੀਆਂ ਕਰ ਰਹੇ ਹੌਲੀ ਹੌਲੀ, ਹਾਂਜੀ, ਉਹ ਕਹਿੰਦੇ ਵੀ ਤੁਸੀਂ ਤਾਂ ਆਪ ਸਗੋਂ ਬਣਾ ਲਿਆ, ਸਭ ਤੋਂ ਜ਼ਿਆਦਾ ਧੂਆਂ ਵਗੈਰਾ ਤੁਸੀਂ ਛੱਡਿਆ, ਹੁਣ ਆਪਣਾ ਘਰ ਬਣਾ ਕੇ ਸਾਨੂੰ ਕਹਿੰਦੇ ਹੁਣ ਤੁਸੀਂ ਨਾ ਵਰਤੋ। ਸਾਡੀ ਮਾਂ ਨੂੰ ਏਡਾ ਕਰਨ ਲੱਗ ਜਾਂਦੇ ਆ। ਹੁਣ ਉਹ ਕਹਿੰਦੇ ਵੀ ਇੰਡੀਆ ਵਾਲੇ ਸਭ ਤੋਂ ਜ਼ਿਆਦਾ ਚੀਨ ਤੇ ਆਪਣੇ ਅਮਰੀਕਾ ਦੇ ਬਾਅਦ ਇੰਡੀਆ ਵਾਲੇ ਜ਼ਿਆਦਾ ਪੋਲੂਸ਼ਨ ਛੱਡਦੇ ਆ। ਹਾਂਜੀ, ਪਰ ਭਰਤੀ ਦੇਖੋ, ਜੀਪ ਭਰਤੀ ਆਸਟ੍ਰੇਲੀਆ ਸਭ ਤੋਂ ਜ਼ਿਆਦਾ ਪੋਲੂਸ਼ਨ ਕਰਦਾ। ਹੁਣ ਜੇ ਜੀਪ ਭਰਤੀ ਦੇਖਣਾ, ਹੁਣ ਇੰਡੀਆ ਦੀ 1.4 ਬਿਲੀਅਨ ਆਬਾਦੀ ਹੋਈ ਆ, ਅਮਰੀਕਾ ਦੀ 330 ਮਿਲੀਅਨ ਆ। ਹੁਣ ਦੱਸੋ ਜਿੰਨੇ ਉਹ ਪੋਲੂਸ਼ਨ ਅੱਜ ਵੀ ਛੱਡ ਰਿਹਾ, ਇੰਡੀਆ ਉਹ ਨਹੀਂ ਛੱਡ ਰਿਹਾ, ਤਾਂ ਫਿਰ ਹੁਣ ਪੋਪੂਲੇਸ਼ਨ ਦੇਖੋ ਭਾਈ। ਹਾਂ ਬਿਲਕੁਲ। ਹੁਣ ਤੁਸੀਂ ਇੱਕ ਬੰਦੇ ਦਾ ਮੂੰਹ ਭਰਨਾ, ਕਿੱਥੇ ਤੁਸੀਂ 50 ਭਰਨਾ। ਹਾਂ, ਪਰ ਦੇਖੋ ਇਹ ਜਿਹੜੀ ਕੁਦਰਤ ਦੇ ਨਾਲ ਖਿਲਵਾੜ ਆ ਤਾਂ ਕਿੰਨਾ ਚਿਰ ਅਸੀਂ ਕਰੀ ਜਾਵਾਂਗੇ, ਕੁਦਰਤ ਅੱਗੇ ਯੋਗ ਨਹੀਂ ਕੋਈ। ਹੁਣ ਆ ਤੁਰਕੀ ਦੇ ਵਿੱਚ ਦੇਖੋ ਹੱਥ ਖੜੇ ਕਰਾਤੇ ਕਿ ਨਹੀਂ ਸਾਰੇ ਸਾਇੰਸਦਾਨ ਨੇ, ਸਾਰਾ ਕੁਝ, ਤੇ ਐਂਡ ਜਿਹੜਾ ਆ ਜਦੋਂ ਕੁਦਰਤ ਦੇ ਨਾਲ, ਜਦੋਂ ਕੁਦਰਤ ਨੇ ਬਦਲਾ ਲੈਣਾ, ਇਹ ਜਿੱਦਾਂ ਕਹਿੰਦੇ ਹੁੰਦੇ ਆ ਵੀ ਕੁਦਰਤ ਬਦਲਾ ਲੈਂਦੀ ਆ, ਇਹ ਖਿਲਵਾੜ ਹੁੰਦੇ ਆ। ਭਾਵੇਂ ਉੱਥੇ ਕਹਿੰਦੇ ਵੀ ਤੁਰਕੀ ਜਿਹੜਾ ਆ ਬੜਾ ਸੰਵੇਦਨਸ਼ੀਲ ਇਲਾਕਾ ਆ, ਤੁਰਕੀ ਤੇ ਸੀਰੀਆ ਦੇ ਵਿੱਚ ਭੁਚਾਲ ਆਇਆ ਪਿਛਲੇ ਦਿਨਾਂ ਦੇ ਵਿੱਚ, ਸਾਰਿਆਂ ਨੇ ਪੜ੍ਹੀਆਂ, ਬਹੁਤ ਜ਼ਿਆਦਾ ਬੁਰਾ ਹਾਲ ਆ। ਹਾਂ, ਤੇ ਕੋਈ 9000 ਦੇ ਕਰੀਬ ਤਾਂ ਅਜੇ ਤੱਕ ਡਿਕਲੇਅਰ ਹੋ ਗਏ ਆ ਬਈ ਜਿਹੜੇ ਮੌਤਾਂ ਹੋ ਗਈਆਂ, ਤੇ ਕੋਈ 35-36 ਹਜ਼ਾਰ ਬੰਦਾ ਜ਼ਖਮੀ ਆ, ਅਜੇ ਤੱਕ ਬਹੁਤੇ ਲੱਭਦੇ ਨਹੀਂ ਇੰਨਾ। ਹਾਂਜੀ, ਟਾਈਮ ਦੇਖੋ ਮਾਸਟਰ ਜੀ ਵੀ 5000 ਬਿਲਡਿੰਗ ਜਿਹੜੀ ਆ ਉਹ ਦੇਖਦਿਆਂ ਤਾਜ ਦੇ ਪੱਤਿਆਂ ਵਾਂਗੂ ਲੱਗੇ। ਹਾਂਜੀ, ਕੁਦਰਤ ਦੇ ਅੱਗੇ ਕਿਸ ਚੀਜ਼ ਦਾ ਜ਼ੋਰ ਆ, ਮਿੰਟਾਂ ਦੇ ਵਿੱਚ ਸਾਰਾ ਦਾ ਸਫਾਇਆ ਕਰਕੇ ਰੱਖ ਦਿੱਤਾ। ਔਰ ਹਿੰਦੁਸਤਾਨ ਨੇ ਉਸੇ ਵੇਲੇ ਬੜੀ ਸਿਆਣਪ ਕੀਤੀ ਕਿ ਉਸੇ ਵੇਲੇ ਉੱਥੇ ਰਾਹਤ ਕਾਰਜ ਮਦਦ ਕੀਤੀ ਆ। ਉੱਥੇ ਬੰਦਿਆਂ ਦਾ ਆਪਣਾ ਭੇਜਿਆ ਜਥਾ, ਜਿਹੜਾ 50 ਬੰਦਿਆਂ ਦਾ, ਨਾਲ ਉਹਦੇ ਕੁੱਤਿਆਂ ਸਕੁਐਡ ਵੀ ਭੇਜਿਆ, ਦਵਾਈਆਂ ਵਗੈਰਾ ਵੀ ਭੇਜੀਆਂ। ਹਾਲਾਂਕਿ ਤੁਰਕੀ ਨੇ ਸਾਡੇ ਨਾਲ ਓਡੇ ਵਧੀਆ ਨਹੀਂ ਰਿਲੇਸ਼ਨ ਰੱਖੇ, ਲੇਕਿਨ ਉਹ ਹਮੇਸ਼ਾ ਲੱਤ ਅੜਾਉਂਦੇ ਆ। ਫਿਰ ਵੀ ਸਾਡੇ ਮੁਲਕ ਨੇ ਉਹ ਇਹ ਪਹਿਲ ਕਰਕੇ ਤੇ ਉਹਨਾਂ ਦੇ ਉੱਤੇ ਉਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਦੋਂ ਕਿ ਪਾਕਿਸਤਾਨ ਜਿਹਦੇ ਹੱਕ ਜੋ ਭੁਗਦਾ ਉਹ ਮੌਕੇ ਤੇ ਨਹੀਂ ਪਹੁੰਚ ਸਕਿਆ। ਹੁਣ ਮਦਦ ਦਿੱਤੀ ਹੈ, ਲੇਕਿਨ ਬਾਅਦ ਦੇ ਵਿੱਚ ਆਦਮੀ ਭੇਜਿਆ, ਤੇ ਇਹਨਾਂ ਨੇ ਸਾਰਾ ਕੁਝ ਪਹਿਲਾਂ ਹੀ ਉਹਨਾਂ ਦਾ ਜੋ ਵੀ ਕੀਤਾ, ਬਹੁਤ ਜ਼ਿਆਦਾ ਨੁਕਸਾਨ ਹੋਇਆ, ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ, ਨਾ ਬਹੁਤ ਗਈਆਂ। ਹਾਂਜੀ, ਮੈਂ ਜਿਸ ਬੇਨਤੀ ਇਦਾਂ ਹੈ ਕਿ ਜਿਵੇਂ ਮਾਸਟਰ ਜੀ ਨੇ ਗੱਲ ਬੜੀ ਸੋਹਣੀ ਕੀਤੀ ਹੈ ਕਿ ਕੁਦਰਤ ਦੀ ਜਿਹੜੀ ਤਾਕਤ ਹੈ ਨਾ ਉਹ ਅਸੀਮ ਹੈ। ਇਸ ਨੂੰ ਸਮਝ ਲੈਣਾ, ਇਸ ਨੂੰ ਮੰਨ ਲੈਣਾ, ਇਹ ਬੜੀ ਵੱਡੀ ਸਿਆਣਪ ਹੋਵੇਗੀ ਸਰ, ਪੂਰੀ ਦੁਨੀਆ ਦੇ ਮੁਲਕਾਂ ਲਈ, ਪੂਰੀ ਦੁਨੀਆ ਦੇ ਲੋਕਾਂ ਲਈ, ਵਛਿੰਦਿਆਂ ਦੇ ਲਈ। ਜੀ ਜੀ, ਕਿਉਂਕਿ ਇਹ ਜਿੰਨੀਆਂ ਵੀ ਕੁਦਰਤੀ ਆਫਤਾਂ ਆਉਂਦੀਆਂ ਨੇ,
ਇਹ ਤਾਂ ਆਉਂਦੀਆਂ ਨੇ ਕਿਉਂਕਿ ਜਦੋਂ ਦੁਨੀਆ ਉੱਤੇ ਜ਼ਮੀਨ ਦੇ ਉੱਤੇ ਸੰਤੁਲਨ ਵਿਗੜ ਜਾਂਦਾ, ਕਿਉਂਕਿ ਸਾਰੀ ਸ੍ਰਿਸ਼ਟੀ ਜਿਹੜੀ ਉਹ ਸੰਤੁਲਨ ਤੇ ਖੜੀ ਹੈ, ਤੇ ਸੰਤੁਲਨ ਨੂੰ ਬਰਕਰਾਰ ਰੱਖਣ ਦੇ ਲਈ ਫਿਰ ਕੁਦਰਤ ਜਿਹੜੀ ਹੈ ਉਹ ਆਪਣਾ ਰੰਗ ਦਿਖਾਉਂਦੀ ਹੈ, ਉਹ ਰੰਗ ਵਿਖਾਉਂਦੀ ਹੈ। ਤੇ ਇਹ ਸਭ ਉਸ ਮਾਲਕ ਦੇ ਰੰਗ ਨੇ। ਤੇ ਜੇ ਤੁਸੀਂ ਇਜਾਜ਼ਤ ਹੋਵੇ ਤਾਂ ਮੈਂ ਉਸ ਮਾਲਕ ਅੱਗੇ ਇੱਕ ਜ਼ਰੂਰ ਦੁਆ ਕਰਨਾ ਚਾਹੁੰਦਾ, ਉਹਨਾਂ ਖਾਸ ਤੌਰ ਤੇ, ਕਿਉਂਕਿ ਪੂਰੀ ਦੁਨੀਆ ਦੇ ਬਸ਼ਿੰਦੇ ਜਿਵੇਂ ਮਾਲਕ ਨੇ, ਇਹ ਜਿਵੇਂ ਗੁਰਬਾਣੀ ਦੇ ਵਿੱਚ ਵੀ ਆਉਂਦਾ ਕਿ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ। ਸੋ ਇਸੇ ਤਰ੍ਹਾਂ ਸਾਨੂੰ ਬੜਾ ਅਫਸੋਸ ਹੈ, ਬੜਾ ਦੁੱਖ ਹੈ ਜੇ ਤੁਰਕੀ ਦੇ ਲੋਕ ਇਸ ਤਰ੍ਹਾਂ ਆਪਣੀਆਂ ਜਾਨਾਂ ਗਵਾ ਰਹੇ ਨੇ, ਤੇ ਸਾਨੂੰ ਬੜਾ ਦੁੱਖ ਹੈ, ਬੜਾ ਅਫਸੋਸ ਹੈ, ਅਸੀਂ ਉਹਨਾਂ ਦੇ ਨਾਲ ਆ। ਤੇ ਇੱਕ ਛੋਟੀ ਜਿਹੀ ਮੈਂ ਦੁਆ ਤੁਹਾਡੇ ਸਾਰਿਆਂ ਦੀ ਇਜਾਜ਼ਤ ਦੇ ਨਾਲ ਕਰਨਾ ਚਾਹੁੰਦਾ। ਮੌਲਾ ਰਹਿਮਤ ਕਰ, ਮੰਦੇ ਭਾਵੇਂ ਚੰਗੇ ਤੇਰੇ ਹੈ, ਮੰਦੇ ਭਾਵੇਂ ਚੰਗੇ ਤੇਰੇ, ਅਸੀਂ ਸਦੋਂ ਦੇ ਬੰਦੇ ਤੇਰੇ। ਤੂੰ ਆਪਣੇ ਬੰਦਿਆਂ ਤੇ ਰਹਿਮਤ ਕਰ, ਹੋਏ ਅੱਜ ਭਾਵੇਂ ਬੇਖਬਰ ਹੈ, ਰਹਿਮਤ ਕਰ ਮੌਲਾ, ਰਹਿਮਤ। ਬਿਲਕੁਲ ਠੀਕ ਹੈ, ਬਹੁਤ ਵਧੀਆ। ਉਹ ਸੱਥ ਲੱਗ ਗਈ ਯਾਰਾਂ ਦੀ ਚੰਨਰੇ, ਸੱਥ ਲੱਗ ਗਈ ਯਾਰਾਂ ਦੀ, ਗੱਲ ਹੋਵੇ ਮਸਲੇ ਦੀ ਹੈ, ਨਾਲੇ ਸੱਭਿਆਚਾਰਾਂ ਦੀ ਚੰਨਰੇ, ਬਹੁਤ ਖੂਬ, ਨਾਲੇ ਸੱਭਿਆਚਾਰਾਂ ਦੀ। ਵਾਹ ਜੀ ਵਾਹ, ਬੜਾ ਵਧੀਆ, ਬਹੁਤ ਵਧੀਆ, ਕਮਾਲ ਕਰਤੇ ਸੰਧੂ ਸਾਹਿਬ। ਗੱਲ ਕਰਤੀ ਭਾਈ, ਕੀ ਹੋਇਆ ਅਮਲੀਆ? ਕੀ ਤੁਰ ਕਰੀ ਜਾਣਾ? ਔਰ ਤਨ ਦੀ ਗੱਲ ਤੈਨੂੰ ਦੱਸਦਾ ਮੈਂ, ਹੁਣ ਲੰਬੜ ਬੈਠਾ ਸੀ ਇੱਥੇ ਤੁਹਾਡੇ ਤੋਂ ਪਹਿਲਾਂ। ਅੱਛਾ ਆ ਘਰ ਨੂੰ ਗਿਆ, ਹੁਣ ਕੁੱਤੇ ਖਾਣੀ ਕਰਾਂਦਾ ਆਪਣੀ ਘਰ ਵਾਲੀ ਤੋਂ। ਅੱਛਾ, ਤੇ ਤੂੰ ਕਰਾ ਗਿਆ? ਔਰ ਆ ਨਾ ਮੈਂ ਤੋਂ ਨੂੰ ਅੱਜ ਕਾਂ ਤੋਂ ਕਰਾ ਗਿਆ ਕੁੱਤੇ ਖਾਣੀ। ਕਿਦੋਂ? ਕਾਂ ਤੋਂ। ਕਾਂ ਤੋਂ? ਅੱਛਾ, ਉਹਦਾ ਐਨੇ ਬੈਠਾ ਕਾਂ ਨੇ ਉੱਤੇ ਪਿੱਠ ਕਰਦੀ ਕਿਤੇ। ਕਾਂ ਨੇ ਬਿੱਟ ਕਰਤੀ। ਹਾਂ, ਉਹ ਕਹਿੰਦਾ ਸਾਲਾ, ਕਹਿੰਦਾ ਕੱਛਾ ਵੀ ਨਹੀਂ ਪਾਉਂਦਾ। ਲੰਬੜ ਕਹਿੰਦਾ, ਉਹ ਲੰਬੜ ਨੂੰ ਕਹਿੰਦਾ ਸੋਹਣਾ ਸਾਇਆ, ਕਹਿੰਦਾ ਮੈਂ ਤੂੰ ਮੈਨੂੰ ਇਹ ਗੱਲ ਦੱਸ, ਤੂੰ ਜੰਗਲ ਪਾਣੀ ਕੱਛਾ ਪਾ ਕੇ ਜਾਂਦਾ ਉਹਨੇ। ਆ ਕੁੱਤੇ ਖਾਣੀ ਲੰਬੜ ਅੱਛਾ, ਲੰਬੜ ਲੰਬੜ ਵੀ ਕਹਿੰਦਾ ਇਹ ਪੰਗਾ ਕਿਹਦੇ ਨਾਲ ਨਹੀਂ ਦਾ। ਉਹ ਗਧਿਆਂ ਦੀ ਗੱਲ ਛੱਡ, ਸਾਡੇ ਰਾਜਨੀਤਿਕ ਲੀਡਰ ਅੱਜ ਕੱਲ ਨਾ, ਇਹ ਵੀ ਨਾਲੇ ਗਧੇ ਹੀ ਆ। ਪਰ ਗਧਿਆਂ ਦੀ ਤਾਂ ਤਾਦਾਦ ਬਹੁਤ ਲਗਾਤਾਰ ਘਟਦੀ ਜਾਂਦੀ ਹੈ। ਆਪਾਂ ਆਪਣੇ ਪਿੰਡਾਂ ਲਈ ਦੇਖੀਏ ਵੀ ਗਧੇ ਦੀ, ਹੁਣ ਤਾਂ ਚਲੋ ਇਹ ਮੈਂ ਇੱਕ ਖਬਰ ਪੜ੍ਹਦਾ ਸੀ, ਕਹਿੰਦੇ ਵੀ ਵਰਲਡ ਦੇ ਵਿੱਚ ਗਧਿਆਂ ਦੀ ਗਿਣਤੀ ਲਗਾਤਾਰ ਘਟੀ ਜਾਂਦੀ ਹੈ। ਸ਼ੌਕ ਨਾ, ਤੇ ਉਹ ਫੈਮਿਲੀ ਪਲੈਨਿੰਗ ਕਰਨ ਲੱਗਦਾ। ਆਪਣੇ ਵੀ ਜੇ ਦੇਖੀਏ, ਚਲੋ ਆਪਾਂ ਪਹਿਲਾਂ ਇਹ ਗੱਲਾਂ ਨੋਟ ਨਹੀਂ ਕਰਦੇ ਵੀ ਹਰ ਪਿੰਡ ਦੇ ਵਿੱਚ 3-4 ਤਾਂ ਹੁੰਦੇ ਹੀ ਸੀ, ਹੁਣ ਤਾਂ ਦੇਖਣ ਨੂੰ ਕਿਤੇ ਨਹੀਂ ਮਿਲਦੇ। ਮਾਸਟਰ ਹੁਣ ਏਦਾਂ ਹੋਈ ਨਾ, ਪਿੰਡਾਂ ਦੇ ਵਿੱਚ ਟਰੈਕਟਰ ਆ ਗਏ, ਟਰਾਲੀਆਂ ਆ ਗਈਆਂ, ਤਾਂ ਉਹਨਾਂ ਕਰਕੇ ਗਧੇ ਘਟ ਗਏ ਹੋਣੇ। ਹਾਂ, ਚਲੋ ਇੰਡੀਆ ਦੀ ਆਪਾਂ ਗੱਲ ਕਰ ਲਈਏ, ਇੱਥੇ ਤਾਂ ਏਦਾਂ ਹੀ ਘਟੇ ਆ। ਪਰ ਬਾਕੀ ਜੇ ਪਾਕਿਸਤਾਨ ਦੀ ਆਪਾਂ ਗੱਲ ਕਰ ਲਈਏ, ਪਾਕਿਸਤਾਨ ਦੇ ਵਿੱਚ ਗਧਿਆਂ ਦਾ ਮੇਨ ਬਿਜ਼ਨਸ ਇਹੀ ਆ ਵੀ ਚਾਈਨਾ ਉਹਨਾਂ ਤੋਂ ਖਰੀਦਦਾ ਬਹੁਤ ਵੱਡੀ ਤਾਦਾਦ ਦੇ ਵਿੱਚ। ਪਾਕਿਸਤਾਨ ਤੋਂ ਉਹਨਾਂ ਦੀ ਇੱਕ ਇਕਨੋਮੀ ਨੂੰ ਵੀ ਬੂਸਟ ਹੁੰਦਾ ਗਧਿਆਂ ਤੋਂ ਹੀ, ਜਿੱਥੇ ਹੋਰ ਚੀਜ਼ਾਂ ਨਹੀਂ ਵਿਕਦੀਆਂ ਉਹ ਗਧੇ ਖਰੀਦਦੇ ਆ। ਹੁਣ ਕੀ ਹੋਇਆ ਕਿ ਅਫਰੀਕਾ ਦੇ ਵਿੱਚ ਵੀ ਇੱਕ ਰਿਪੋਰਟ ਸਾਹਮਣੇ ਆਈ ਆ ਵੀ ਪਿਛਲੇ ਕੁਝ ਸਾਲਾਂ ਦੇ ਵਿੱਚ ਉਹਨਾਂ ਕੋਲ 70-80 ਹਜ਼ਾਰ ਗਧਾ ਘਟ ਗਿਆ। ਉਹ ਜਦੋਂ ਦੇਖਿਆ ਗਿਆ ਵੀ ਇੰਨੇ ਜ਼ਿਆਦਾ, ਉਹਦਾ ਫਿਰ ਦੇਖਿਆ ਗਿਆ ਵੀ ਇਹਦੀ ਬਹੁਤ ਵੱਡੇ ਲੈਵਲ ਦੇ ਉੱਤੇ ਸਮਗਲਿੰਗ ਵੀ ਹੁੰਦੀ ਹੈ। ਹਾਂਜੀ, ਤੇ ਇਹਨੂੰ ਖਰੀਦਦੇ ਵੀ ਆ ਚਾਈਨਾ ਵਾਲੇ। ਚਾਈਨਾ ਵਾਲੇ ਇੱਕ ਦਵਾਈ ਬਣਾਉਂਦੇ ਆ ਗਧੇ ਦੀ ਖੱਲ ਤੋਂ, ਉਹਦੇ ਦਵਾਈ ਦਾ ਨਾਂ ਹੈ ਇੰਜੀਆਓ। ਉਹ ਤੋਂ ਇੱਕ ਖਾਸ ਤਰ੍ਹਾਂ ਦਾ ਪ੍ਰੋਟੀਨ ਮਿਲਦਾ। ਵੈਸੇ ਤੁਹਾਡੇ ਲਈ ਵੀ ਇਹ ਧਾਮੀ ਸਾਹਿਬ ਬਹੁਤ ਜ਼ਰੂਰੀ ਹੈ ਇਹ ਗੱਲ ਜਾਣਨੀ। ਕਹਿੰਦੇ ਵੀ ਜਦੋਂ ਇਹ ਇੰਜੀਆਓ ਖਾਲਾਂ ਦਾ ਦਵਾਈ
ਕੋਈ ਵੀ ਉਹ ਜਵਾਨ ਬਹੁਤ ਲੱਗਣ ਲੱਗ ਜਾਂਦਾ ਦੇਖ ਲਓ। ਤਾਂ ਵੀਰੇ ਆਪਾਂ ਜਾ ਕੇ ਲੈ ਆਈਏ ਥੋੜੀ ਇਹ ਅਮਲੀਆ ਫਿਰ ਲਿਆਈਏ ਆਪਾਂ ਏਦਾਂ ਕਰਦੇ ਆ। ਆਪਾਂ ਦੋ ਜਣੇ ਇਸ ਨਹੀਂ ਆਪਾਂ ਤੋਂ ਕਦੇ ਫੜ ਲੈਨੇ ਪਹਿਲਾਂ ਨਾਲੇ ਕਦੇ ਬੈ ਕੇ ਪੈਸੇ ਬਣਾਵਾਂਗੇ ਨਾਲੇ ਉਹਦੇ ਫਿਰ ਦਵਾਈ ਲਈ ਜਾਵਾਂਗੇ। ਇਹ ਵੀ ਗੱਲ ਠੀਕ ਹੈ ਜੀ, ਇਹ ਵੀ ਗੱਲ ਤੁਹਾਡੀ ਠੀਕ ਆ। ਇਹ ਤਾਂ ਆ ਵੀ ਕਹਿੰਦੇ ਸੀ ਵੀ 3.2 ਬਿਲੀਅਨ ਡਾਲਰ ਦਾ ਪਹਿਲਾ ਵਪਾਰ ਸੀ ਪਿਛਲੇ। ਹਾਂਜੀ ਹੁਣ ਜਿਹੜਾ ਇਹ ਵਪਾਰ ਆ 7.2 ਬਿਲੀਅਨ ਡਾਲਰ ਦਾ ਪਹੁੰਚ ਗਿਆ ਸਿਰਫ ਇੱਕ ਚਾਈਨਾ ਦੇ ਕਰਕੇ। ਭਈ ਮਾਸਟਰ ਮੈਂ ਤਾਂ ਇਦਾਂ ਕਰਦਾ ਬਈ ਜਿਹੜੇ 6-7 ਗੱਤੇ ਹੈਗੇ ਘਰ ਦੇ ਉਹਨਾਂ ਦੇ ਪੱਠੇ ਪੁੱਠੇ ਬਿਜਲੀ ਦੇ 10-20 ਗੱਤੇ ਰੱਖ ਦਿੰਦੇ ਆ। ਹੈ ਕਿ ਨਹੀਂ? ਇਹ ਤਾਂ ਕੱਲੀ ਗਧਿਆਂ ਦੀ ਗੱਲ ਨਹੀਂ, ਇਹ ਤਾਂ ਜਾਨਵਰਾਂ ਦੇ ਹੋਰਨਾਂ ਦੇ ਵੀ ਕਈਆਂ ਦੇ ਸਿੰਘ ਜਿਹੜੇ ਆ ਉਹ ਵੀ ਚਾਈਨਾ ਖਰੀਦਣ ਡਿਆ ਆ, ਕਿਸੇ ਦੀ ਪੂਛ ਖਰੀਦਣ ਡਿਆ। ਉਹਦਾ ਪਤਾ ਨਹੀਂ ਕੀ ਤਿਆਰ ਕਰ ਕਿਦਾਂ ਸਾਡੇ ਮੋਹਰੇ ਪਰੋਸੀ ਪਰ ਮੈਨੂੰ ਇਹ ਨਹੀਂ ਸਮਝ ਪੈਂਦੀ ਇਹ ਗਧਿਆਂ ਦੇ ਗਧੇ ਵੀ ਖਾਈ ਜਾਂਦੇ ਆ, ਇਹਦੇ ਰਾਈਨੋ ਗੈਂਡੇ ਜਿਹੇ ਹੁੰਦੇ ਆ, ਉਹਨਾਂ ਦੀ ਮੋਹਰੇ ਜਿਹੜੀ ਹੁੰਦੀ ਨੱਕ ਤੇ ਲੱਗੀ ਹੁੰਦੀ ਢੁੱਡ ਜੀ, ਉਹ ਵੀ ਵੱਡ ਖਾਈ ਜਾਂਦੇ ਆ। ਰਹਿੰਦੇ ਤੇ ਫਿਰ ਵੀ 5 ਫੁੱਟ ਹੀ ਆ। ਵੱਧ ਨਹੀਂ ਪਰ ਵੈਸੇ ਦੇਖਣ ਨੂੰ ਤਾਂ ਜਵਾਨ ਲੱਗਦੇ ਹਨਾ। ਇਹ ਅੱਖ ਤਾਂ ਕਦੇ ਵਾਂਗ ਮੋਟੀ ਨਹੀਂ ਹੋਈ, ਅੱਖਾਂ ਮੀਟ ਅੱਖਾਂ ਦੇ ਮਾਸਟਰ ਏਦਾਂ ਲੱਗਦੇ ਮੇਰੇ ਵਾਂਗ ਜਿੱਦਾਂ ਕੰਚ ਤੇੜਾ ਆਈਆਂ ਹੁੰਦਾ। ਸਹੀ ਗੱਲ ਆ। ਕਿਉਂ ਨਹੀਂ ਆ? ਮੇਰੇ ਕੋਲ ਦਇਆ ਅੱਖਾਂ ਬਾਗੀਆਂ ਉਹਨੇ ਨਹੀਂ ਇਹ ਛੋਟੀਆਂ ਪਰ ਜਿਹੜੀ ਗਧੇ ਖਰੀਦ ਕੇ ਆ ਬਿਜ਼ਨਸ ਕਰੀ ਜਾਂਦੇ ਗੱਲ ਮੋਟੇ ਦਿਮਾਗ ਵਾਲੀ ਲੱਗਦੀ। ਅਮਲੀਆ ਦੇਖੋ ਉਦਾਂ ਵੀ ਤੂੰ ਪਸ਼ੂ ਚਾਰਦਾ ਰਿਹਾ ਕਿ ਮੈਂ ਕਹਿੰਦਾ 150 ਗਧੇ ਰੱਖ ਲਾ ਕਰਨਾ ਪੈਣਾ ਕੋਈ ਮੌਜਾਂ ਤੇ ਉਹ ਇੱਕ ਲੰਬਰ ਰੱਖ ਲੈਣਾ ਮੈਂ ਤੈਨੂੰ ਦੱਸਣ ਦਾ ਹੁਣ ਤੇਰਾ ਕਹਿਣ ਦਾ ਭਾਵ ਹੈ ਕਿ ਲੰਬੜ ਕੱਲਾ ਹੀ 100 ਗਧੇ ਦੇ ਬਰਾਬਰ ਠੀਕ ਨਹੀਂ ਹੈ। ਜੇ ਨੰਬਰ ਨੇ ਸੁਣ ਲਿਆ ਨਾ ਫੇ ਮੁਸ਼ਕਿਲ ਹੋ ਜਾਣੀ ਤੇਰੇ ਕੋਲ। ਕੋਈ ਗੱਲ ਨਹੀਂ ਲੰਬੜ ਆਂਦੇ ਹੀ ਮਨਾ ਲੈਣਾ ਇਹਦਾ ਤੂੰ ਗਏ ਤੇ ਹੱਥ ਫੇਰ ਕੇ ਸਾਫ਼ ਕਰ ਲੈਣਾ। ਖੁੰਦਕਤਾ ਨਹੀਂ ਹੈਗੀ। ਨਾ ਖੁੰਦਾ ਕਰੀ ਮੇਰਾ ਪਿਆਰ ਵਾਲਾ ਦਰਅਸਲ ਲੰਬਾ ਨਾ ਉਹਦਾ ਵੀ ਮਾਸਟਰ ਆ। ਚਲੋ ਹਾਸੇ ਦੀ ਗੱਲ ਰਹੀ। ਹੁਣ ਪਾਕਿਸਤਾਨ ਨਾਲ ਆਪਾਂ ਦੇਖੀਏ ਉਹਨਾਂ ਨੇ ਕੋਈ ਐਕਸਪੋਰਟ ਕਰਨ ਕੋਈ ਚੀਜ਼ ਤਾਂ ਰਹੀ ਨਹੀਂ। ਹੁਣ ਪਾਕਿਸਤਾਨ ਦੀ ਇਕਨੋਮੀ ਦੇਖ ਲਓ, ਬੜਾ ਮੰਦਾ ਹਾਲ ਆ। ਉਹ ਤੋਂ ਪਹਿਲਾਂ ਤਾਂ ਹੜ ਆ ਗਿਆ ਹੈ। ਹੁਣ ਤਾਂ ਕਹਿੰਦੇ ਰਿਜ਼ਰਵ ਵੀ ਉਹਨਾਂ ਦਾ 3 ਬਿਲੀਅਨ ਤੇ ਆ ਗਿਆ। ਹਾਂਜੀ 3.09 ਬਿਲੀਅਨ ਤੇ ਰਿਜ਼ਰਵ ਆ ਗਿਆ। ਤਿੰਨਾਂ ਵੀ ਕਦਾ ਪੈਸਾ ਵੀ ਹੈ ਨਹੀਂਗਾ ਬਾਹਰੋਂ ਜਿਹੜਾ ਸਮਾਨ ਦਾ ਛਡਾਉਣ ਵਾਸਤੇ। ਬਿਲਕੁਲ ਹਾਂਜੀ। ਹੁਣ ਤੂੰ ਆਪੇ ਹਿਸਾਬ ਲਾ ਲਾ। ਬਾਕੀ ਉਧਰੋਂ ਤਾਲੀਬਾਨ ਵਾਲੇ ਆ, ਉਹਨਾਂ ਨੂੰ ਪੁੱਛਾਂ ਜਗਾਈਆਂ ਪਈਆਂ। ਫਿਰ ਉਹਨਾਂ ਨੂੰ ਦਿਨ ਰਾਤੀ TTP ਵਾਲੇ ਜਿਹੜੇ ਤਾਲੀਬਾਨ ਵਾਲੇ ਆ ਉਹ ਹਰੇਕ ਤਾਂ ਬੰਬ ਸੱਟੀ ਜਾਂਦੇ। ਕਦੀ ਉਹ ਫੌਜੀ ਮਾਰ ਛੱਡਦੇ ਆ, ਕਦੀ ਉਹ ਪੁਲਿਸ ਲਾਈਨ ਵਾਲੇ ਜਿਹੜੇ ਸੀ ਉੱਥੇ ਮਸਜਿਦ 'ਚ ਬੰਬ ਚਲਾਇਆ 80-90 ਬੰਦੇ ਉੱਥੇ ਮਾਰਤੇ ਉਹਨਾਂ ਨੇ। ਹਾਂਜੀ ਹੈ ਬਹੁਤ ਮਾੜੇ ਹਾਲਾਤ ਤਾਂ ਉੱਥੇ ਹੈਗੇ। ਜਿੱਦਾਂ ਤੁਸੀਂ ਦੱਸਿਆ ਵੀ ਇਕਨੋਮੀ ਦੇ ਵਿੱਚ ਮੇਨ ਇਹਨਾਂ ਦਾ ਕਪਾਹ ਦਾ ਕਾਟਨ ਬਹੁਤ ਹੁੰਦੀ ਸੀ, ਕੱਪੜਾ ਬਹੁਤ ਐਕਸਪੋਰਟ ਕਰਦੇ ਸੀ ਸਪੋਰਟ। ਪਰ ਹੜ੍ਹ ਦੇ ਨਾਲ ਕੀ ਹੋਇਆ ਕਿ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ। ਈਵਨ ਕਿ ਉਧਰੋਂ ਰੂਸ ਤੇ ਯੂਕਰੇਨ ਦਾ ਯੁੱਧ ਲੱਗ ਗਿਆ। ਯੂਕਰੇਨ ਤੋਂ ਬਹੁਤ ਵੱਡੀ ਮਾਤਰਾ ਦੇ ਵਿੱਚ ਕਣਕ ਲੈਂਦਾ ਸੀ ਪਾਕਿਸਤਾਨ, ਉਹ ਕਣਕ ਵੀ ਰੁਕ ਗਈ। ਹੁਣ ਉਹਦੇ ਨਾਲ ਕੀ ਹੈ ਕਿ ਭੁੱਖਮਰੀ ਦੀ ਕਗਾਰ ਤੇ ਹੋ ਗਿਆ। ਹੁਣ ਬੈਂਕਾਂ ਤੋਂ ਪਹਿਲਾਂ ਇੰਨਾ ਕਰਜ਼ਾ ਲਿਆ ਆ ਜਿੰਨੀਆਂ ਦੁਨੀਆ ਦੀਆਂ ਅੰਤਰਰਾਸ਼ਟਰੀ ਜੋ ਵੀ ਸੰਸਥਾਵਾਂ ਆ, ਉਹ ਅਗਲੇ ਕਹਿੰਦੇ ਆ ਵੀ ਪਹਿਲਾਂ ਆਪਣੇ ਜਿਹੜੇ ਸਬਸਿਡੀਆਂ ਆ ਉਹ ਘਟਾਓ, ਟੈਕਸ ਵਧਾਓ, ਹਰ ਚੀਜ਼ ਨੂੰ ਮਹਿੰਗਾ ਕਰੋ। ਪੈਟਰੋਲ ਦੇ ਲਾ ਤਾਂ ਕਿੰਨਾ ਮਹਿੰਗਾ ਕਰ ਦਿੱਤਾ। ਬਿਲਕੁਲ। ਉਹਨਾਂ ਦੇ ਰੁਪਈਏ ਦੀ ਕੀਮਤ ਡਾਲਰ ਦਾ ਕੀਮਤ ਜਿਹੜੀ ਆ ਉਹ 250 ਤੋਂ ਵੀ ਉੱਤੇ ਹੋਈ ਹੋਆ 262-70 ਹੋਈ। ਤੇ ਹੁਣ ਇੱਥੇ ਕੀ ਆ ਵੀ ਇੰਨੇ ਹਾਲਾਤ ਮਾੜੇ ਆ ਆਮ ਲੋਕਾਂ ਦੇ। ਤੇ ਇਹ ਹੋਏ ਕਿਉਂ ਆ ਵੀ ਇਸੇ ਕਰਕੇ ਹੋਏ ਆ ਵੀ ਜਿਹੜੇ ਇਹਨਾਂ ਦੇ ਸ਼ਾਸਕ ਆ ਉਹਨਾਂ ਦਾ ਬਹੁਤ ਮਾੜਾ ਪਹਿਲਾਂ ਦਾ ਵਤੀਰਾ ਰਿਹਾ। ਉਹ ਹੁਣ ਜਦੋਂ ਵੀ ਆਪਾਂ ਉਹਨਾਂ ਦੇ ਪੇਪਰ ਪੜ੍ਹਦੇ ਆ ਜਾਂ ਨਿਊਜ਼ ਸੁਣਦੇ ਆ ਉਹ ਕਹਿੰਦੇ ਵੀ ਇਹਨਾਂ ਤੋਂ ਵੱਡੇ ਕਰਪਟ ਕੋਈ ਹੈ ਹੀ ਨਹੀਂ ਜਿਨ੍ਹਾਂ ਦੇ ਹੱਥ ਬਾਗਡੋਰ ਸੰਭਾਲੀ ਹੋਈ ਹੈ ਦੇਸ਼ ਦੀ। ਬਿਲਕੁਲ। ਇੱਕ ਉਧਰੋਂ ਆ ਉਹ ਸਾਰਾ ਪੈਸਾ ਆਰਮੀ ਤੇ ਖਰਚ ਦਿੰਦੇ ਆ, ਐਜੂਕੇਸ਼ਨ ਵਾਸਤੇ ਕੋਈ ਪੈਸਾ ਨਹੀਂ। ਨਾਲ ਹੋਰ ਦੇਖ ਮਾਸਟਰਾਂ ਉਹਨਾਂ ਨੇ ਜਿੰਨੀਆਂ ਸਟੇਟਾਂ ਚਾਹੇ ਉਹ ਸਿੰਧ ਲਾ ਲਾ, ਚਾਹੇ ਉਹ ਆਪਣਾ ਗਿਲਗਿਤ ਬਾਲਟਿਸਤਾਨ ਲਾ ਲਾ, ਹੈ ਬਲੋਚਿਸਤਾਨ ਲਾ ਲਾ, ਉਹਨਾਂ ਸਾਰਿਆਂ ਦੀਆਂ ਆਪਣੀਆਂ ਜ਼ਬਾਨਾਂ। ਔਰ ਇੰਨੇ ਕਮਲੀ ਆ ਸਰਕਾਰ ਇਹਨਾਂ ਦੀ, ਪੰਜਾਬ ਵਿੱਚੋਂ ਪੰਜਾਬੀ ਬੰਦ। ਦੱਸ ਜਦੋਂ ਤੁਸੀਂ ਆਪਣੀ ਮਾਂ ਬੋਲੀ ਨੂੰ ਭੁੱਲ ਜਾਓਗੇ ਨਾ, ਜਿਹੜਾ ਛੋਟਾ ਬੱਚੇ ਹੁੰਦੇ ਛੋਟੇ ਉਹ ਆਪਣੀ ਬੋਲੀ 'ਚ ਸੋਚਦੇ ਆ, ਆਪਣੀ ਬੋਲੀ 'ਚ ਪਹਿਲਾਂ ਤਰੱਕੀ ਕਰਦੇ ਆ। ਇਹਨਾਂ ਨੇ ਆਪਣੀ ਪੰਜਾਬੀ ਬੋਲੀ ਮਤਰਾਈ ਬਣਾ ਕੇ ਰੱਖ ਦਿੱਤੀ ਆ, ਉਰਦੂ ਤੇ ਜ਼ੋਰ ਲਾਈ ਜਾਂਦੇ ਆ। ਇਹਨਾਂ ਦੇ ਜੋ ਵੀ ਨੀਤੀਆਂ ਸੀ ਉਹ ਸਾਰੀਆਂ ਗਲਤ। ਇਹ ਵਜ੍ਹਾ ਕਰਕੇ ਅੱਜ ਪਾਕਿਸਤਾਨ ਜੋ ਹੋ ਰਿਹਾ ਸੋ ਹੋ ਰਿਹਾ। ਮੈਨੂੰ ਸਾਡੇ ਭਰਾ ਨੇ ਇੱਕੋ ਹੀ ਆਪਾਂ ਹੁੰਦੇ ਸੀ ਇੱਕ ਸਮੇਂ ਹੈ। ਹੁਣ ਉਹ ਵਿਚਾਰੇ ਰੋਲਦੇ ਫਿਰਦੇ। ਹੁਣ ਇੱਧਰ ਆਟਾ ਆਪਾਂ ਨੂੰ
25-30 ਰੁਪਏ ਮਿਲ ਜਾਂਦਾ, ਉਹਦੇ $150 ਰੁਪਏ ਨੂੰ ਮਿਲਣ ਡਿਆ। ਦੱਸ ਬਹੁਤ ਫਰਕ ਆ ਬਈ। ਬੰਦਾ ਵੀ ਉੱਥੇ ਖਾਊਗੀ ਦੇ ਜਿੰਨੇ ਵੀ ਸ਼ਾਸਕ ਹੋਏ ਆ ਉਹਨਾਂ ਨੇ ਆਵਾਮ ਬਾਰੇ ਕੁਝ ਨਹੀਂ ਸੋਚਿਆ, ਨਾ ਉਹਨਾਂ ਦੀ ਸਿੱਖਿਆ ਬਾਰੇ ਸੋਚਿਆ, ਨਾ ਉਹਨਾਂ ਦੀ ਸਿਹਤ ਬਾਰੇ ਸੋਚਿਆ, ਨਾ ਉਹਨਾਂ ਦੇ ਰੁਜ਼ਗਾਰ ਬਾਰੇ ਸੋਚਿਆ। ਇਸੇ ਕਰਕੇ ਅੱਜ ਭੁੱਖਮਰੀ ਪਈ ਆ। ਜਾਂ ਜਿੰਨਾ ਪੈਸਾ ਸੀ ਪਿਆ, ਮੁਸ਼ਰਫ ਦੀ ਗੱਲ ਲੈ ਲਓ, ਤੇ ਇਹ 11 ਅਗਸਤ ਨੂੰ 1943 ਨੂੰ ਮੇਰੇ ਖਿਆਲ ਦਿੱਲੀ 'ਚ ਹੀ ਪੈਦਾ ਸੀ। ਤੇ ਜਦੋਂ ਵੰਡ ਹੋਈ ਆ ਤੇ ਉਧਰ ਚਲਾ ਗਿਆ। ਉਦੋਂ ਬਾਅਦ ਨੇ ਜਾ ਕੇ 61 ਦੇ ਵਿੱਚ ਮੇਰੇ ਖਿਆਲ ਸ਼ਾਇਦ ਆਰਮੀ ਜੁਆਇਨ ਕੀਤੀ ਆ ਪੜ੍ਹਨ ਤੋਂ ਬਾਅਦ। ਉਦੋਂ 18 ਕੁ ਸਾਲ ਦੀ ਇਹਦੀ ਉਮਰ ਸੀ। ਫਿਰ ਇਹੋ ਪਾਕਿਸਤਾਨੀ ਸਫਾਰਤਖਾਨਾ ਤੁਰਕੀ ਸੀਗਾ, ਉਹਦੇ ਵਿੱਚ ਨੌਕਰੀ ਵੀ ਕਰਦਾ ਰਿਹਾ। ਫਿਰ ਮੁੜ ਕੇ ਆਇਆ, ਇਹਨਾਂ ਆਪਣੀ ਹਿੰਮਤ ਦੇ ਨਾਲ ਵੈਸੇ ਆਪਣੀ ਜਿਹੜੀ ਸੀ ਜਗ੍ਹਾ ਉਹ ਆਰਮੀ ਦੇ ਵਿੱਚ ਬਹੁਤ ਉੱਚੇ ਅਹੁਦੇ ਤੇ ਲੈ ਕੇ ਗਿਆ ਆਪਣੇ ਆਪ ਨੂੰ। ਅਖੀਰ ਜਿਹੜਾ ਸਭ ਤੋਂ ਵੱਡਾ ਕੰਮ ਕੀਤਾ ਉਹ ਸੀ ਨਵਾਜ਼ ਸ਼ਰੀਫ ਦਾ 12 ਨਵੰਬਰ 1999 ਨੂੰ ਜਿਹੜਾ ਰਾਜ ਪਲਟਾ ਕੀਤਾ ਹੈ। ਉਹਨੂੰ ਉਹਦਾ ਰਾਜ ਦਾ ਤਖਤਾ ਪਲਟਾ ਕੇ ਆਪ ਇਹੋ ਬੈਠਾ ਲੋਕਾਂ ਨਾਲ ਵਾਅਦਾ ਕੀਤਾ ਵੀ ਮੈਂ 3 ਸਾਲਾਂ ਚੋਣਾਂ ਕਰਾ ਦਿਆਂਗਾ। ਉਹ 3 ਸਾਲ ਚੋਣਾਂ ਕਰਾਉਣ ਦੀ ਬਜਾਏ 5 ਸਾਲ ਨਿਗਾਹ ਤੇ 5 ਸਾਲਾਂ ਬਾਅਦ ਰੈਫਰੈਂਡਮ ਕਰਾ ਕੇ ਆਪਣੇ ਹੱਕ 'ਚ ਲੋਕਾਂ ਨੂੰ ਭੁਗਤਾ ਲਿਆ। ਪ੍ਰੈਸ਼ਰ ਬਣ ਗਿਆ। ਸਿਆਸੀ ਪਾਰਟੀਆਂ ਨੇ ਵਿਰੋਧ ਕੀਤਾ, ਉਹਨਾਂ ਨੂੰ ਵਿਰੋਧ ਨਹੀਂ ਕਰਨ ਦਿੱਤਾ। ਇਹਦੇ ਰਾਜ ਵਿੱਚ ਹੀ ਭੁੱਟੋ ਉਹ ਮਰਵਾ ਦਿੱਤੀ। ਮਤਲਬ ਇਹਨਾਂ ਚੱਕਰਾਂ 'ਚ ਹੀ ਰਹੇ, ਆਵਾਮ ਬਾਰੇ ਕੁਝ ਨਹੀਂ ਸੋਚਿਆ। ਜਿਹੜਾ ਇਹਨੇ ਕਾਰਗਲ ਦਾ ਪੰਗਾ ਲਿਆ, ਹੰਕਾਰ 'ਚ ਤੁਰ ਗਏ, ਵਾਹ, ਕਈ ਬੰਦੇ ਹੰਕਾਰ 'ਚ ਤੁਰ ਗਏ ਤੇ ਕਈ ਤੇ ਮਸਤ ਮਲੰਗ ਨੇ, ਤੇਰੇ ਰੰਗ ਨੇ, ਤੇਰੇ ਰੰਗ ਨੇ ਸਾਈਆਂ ਤੇਰੇ ਰੰਗ ਨੇ। ਵਾਹ ਵਾਹ ਬਈ ਵਾਹ। ਉਹ ਸਭ ਮਾਰਕ ਦੇ ਰੰਗ ਨੇ। ਕੋਈ ਬੰਦਾ ਦੁਨੀਆ ਤੇ ਆਉਂਦਾ ਹੈ ਆਪਣੀ ਸਾਫ ਛੱਡ ਜਾਂਦਾ ਹੈ, ਸੋਹਣੀ ਕੋਈ ਮਾੜੀ ਤੋ ਇਸ ਤਰ੍ਹਾਂ ਮੈਨੇਜਰ ਸਾਹਿਬ ਜਿਹੜੀ ਆਪਾਂ ਗੱਲ ਕਰਦੇ ਸੀ ਜੀ, ਤੇ ਇਹਨੇ ਕਾਰਗਲ ਤੇ ਵੀ ਪੰਗਾ ਹੀ ਨਹੀਂ ਲਿਆ ਸੀ ਨਾ। ਇੰਨੇ ਪੰਗਾ ਲਿਆ ਨਵਾਜ਼ ਸ਼ਰੀਫ ਦਾ ਪਾਕਿਸਤਾਨ ਜੀ ਜੀ, ਉਧਰ ਦੋਸਤੀ ਦੀ ਗੱਲ ਚੱਲ ਰਹੀ ਸੀਗੀ ਵਾਜਪਾਈ ਸਰਕਾਰ ਦੇ ਨਾਲ। ਹਾਂਜੀ। ਦੇਖੋ ਵਾਜਪਾਈ ਇਧਰੋਂ ਚੱਲ ਕੇ ਉੱਥੇ ਮਾਸਟਰ ਪਹੁੰਚਿਆ ਪਾਕਿਸਤਾਨ ਲਾਹੌਰ, ਸਦਾ ਹੀ ਸਰਹੱਦ ਅਸਲੇ ਉਧਰੋਂ ਇਹਨਾਂ ਦੀ ਸਰਕਾਰ ਨੂੰ ਪਤਾ ਨਹੀਂ, ਤੇ ਮੁਸ਼ਰਫ ਨੇ ਆਪਣੇ ਕੁਝ ਜਨਰਲਾਂ ਦੇ ਨਾਲ ਲੈ ਕੇ, ਚੋਣਵੇਂ ਜਨਰਲਾਂ ਲੈ ਕੇ ਤੇ ਕਾਰਗਲ ਜਾ ਕੇ ਮਲ ਬੈਠਾ। ਹਾਂਜੀ ਹੈ ਫੇਰ ਕਹਿੰਦੇ ਨਵਾਜ਼ ਸ਼ਰੀਫ ਜਦੋਂ ਬਾਅਦ ਦੱਸਿਆ, ਉਹਨੇ ਕਿਹਾ ਤੁਸੀਂ ਕੀਤਾ ਕੀ? ਇਹਨੂੰ ਕਹਿੰਦੇ ਵਿੱਚ ਚਮਲਾ ਲਿਆ ਮਾੜਾ ਜਿਹਾ, ਤੁਸੀਂ ਬੈਠੋ। ਨਵਾਜ਼ ਸਾਹਿਬ ਕਹਿੰਦੇ ਅਸੀਂ ਤਾਂ ਇਲਾਕਾ ਤਾਂ ਸਾਰਾ ਮੰਨ ਲਿਆ, ਜਿਹੜੀ ਉਹਨਾਂ ਦੀ ਮੇਨ ਸੜਕ ਜਾਂਦੀ ਆ ਸੈਸ਼ਨ ਨੂੰ ਹੈ ਉਹਦਾ ਅਸੀਂ ਰਾਹ ਰੋਕ ਦੇਣਾ, ਆਉਂਦੀ ਜਾਂਦੀ ਸਪਲਾਈ ਬੰਦ ਕਰ ਦੇਣੀ ਆ। ਕਹਿੰਦਾ ਦੇਖੋ ਤੁਹਾਡੇ ਹੁੰਦੇ ਹੁੰਦੇ ਹੀ ਸੈਸ਼ਨ ਲਾ ਦੇਣਾ, ਤੁਹਾਡੀ ਤਾਂ ਬੱਲੇ ਬੱਲੇ ਹੋ ਜਾਣੀ ਆ। ਉਹ ਵੀ ਤੁਹਾਨੂੰ ਪਤਾ ਫੇ ਹਵਾ ਛੱਡ ਗਿਆ ਹਨਾ, ਫੇ ਉਹਨੂੰ ਮਨਾ ਲਿਆ। ਬਾਅਦ ਚ ਪਤਾ ਲੱਗਾ ਹਵਾ ਦੇ ਵਿੱਚ ਇਹਨਾਂ ਨੇ ਹਮੇਸ਼ਾ ਹਿੰਦੁਸਤਾਨ ਦੇ ਕੋਲੋਂ ਆਪਣੀ ਮਿੱਟੀ ਪਲੀਤ ਕਰਵਾਈ, ਫਾਇਦਾ ਕੁਝ ਨਹੀਂ ਹੋਇਆ। 4 ਜੰਗ ਇਹਨਾਂ ਸ਼ੁਰੂ ਕੀਤੇ ਆ, ਲੋਕ ਵੀ ਮਰੇ, ਫਾਇਦਾ ਵੀ ਕੁਝ ਨਹੀਂ ਹੋਇਆ, ਆਪਣੇ ਦੇਸ਼ ਵੀ ਉਜਾੜੇ। ਇਹ ਤਾਂ 2 ਦੇਸ਼ ਅਗਰ ਆਪੋ ਵਿੱਚ ਕਿਤੇ ਇੱਕ ਹੋ ਕੇ ਮਿਲ ਕੇ ਚੱਲਣ, ਇੱਕ ਦੂਜੇ ਨਾਲ ਵਪਾਰ ਵੀ ਇਹਨਾਂ ਦਾ ਸਾਂਝਾ ਹੋਵੇ, ਤੇ ਦੁਨੀਆ ਦੇ ਵਿੱਚ ਇਹਦੇ ਨਾਲ ਦੀ ਤਾਕਤ ਹੀ ਕੋਈ ਨਹੀਂ ਹੈਗੀ। ਪਰ ਨਹੀਂ, ਉਹਨਾਂ ਦਾ ਜਿਹੜਾ ਧਿਆਨ ਆ ਉਹ ਆਰਮੀ ਦਾ ਉਹ ਇਸ ਪਾਸੇ ਹੀ ਆ ਵੀ ਅਸੀਂ ਹਿੰਦੁਸਤਾਨ ਦੇ ਨਾਲ ਕਹਿਣ ਨੂੰ ਪਬਲਿਕ ਦੇ ਕੁਝ। ਜਦੋਂ ਤੁਹਾਡੇ ਇੱਕ ਮੁਲਕ ਦੀ ਜਿਹੜੀ ਬਣਤਰ ਹੈ ਉਹ ਜਦੋਂ ਮਜ਼ਹਬੀ ਕੱਟੜਤਾ ਦੇ ਆਧਾਰ ਤੇ ਟਿਕੀ ਹੁੰਦੀ ਹੈ ਨਾ, ਫਿਰ ਤੁਸੀਂ ਉਸੇ ਪਾਸੇ ਨੂੰ ਅਗਰਸਰ ਹੁੰਦੇ ਹੋ, ਉਸੇ ਪਾਸੇ ਨੂੰ ਤਰੱਕੀ ਕਰਦੇ ਹੋ। ਉਸੇ ਤਰ੍ਹਾਂ ਦੀ ਤੁਹਾਨੂੰ ਮੁਸ਼ਕਲਾਂ ਪੇਸ਼ ਆਉਂਦੀਆਂ ਨੇ, ਔਰ ਉਸੇ ਤਰ੍ਹਾਂ ਤੁਸੀਂ ਦੂਜਿਆਂ ਨੂੰ ਵੀ ਮੁਸ਼ਕਲਾਂ ਜਿਹੜੀਆਂ ਨੇ ਪੈਦਾ ਕਰਦੇ ਆ, ਉਹਨਾਂ ਨੂੰ ਉਹਦੇ ਵਿੱਚ ਪਾ ਦਿੰਦੇ ਹੋ। ਇਸ ਲਈ ਮੈਂ ਕਹਿੰਦਾ ਕਿ ਬੁਨਿਆਦੀ ਜਿਹੜੀ ਮੁਸ਼ਕਲ ਆ ਉੱਥੇ ਉਹ ਮਜ਼ਹਬੀ ਕੱਟੜਤਾ ਹੈ, ਜਿਹੜੀ ਕਿ ਪਾਕਿਸਤਾਨ ਦੀਆਂ ਜੜ੍ਹਾਂ ਦਾ ਜਿਹੜੀ ਉਹ ਤੇਲ ਬਣੀ ਹੋਈ ਹੈ। ਹੁਣ ਇਸੇ ਗੱਲ ਨੂੰ ਜੇ ਬਗਾਦ ਹੋ ਰਹੀ ਹੈ ਮਾਸਟਰ, ਹੁਣ ਤੋਂ ਦੇਖ ਜਦੋਂ ਅਫਗਾਨਿਸਤਾਨ ਵਿੱਚ ਅਮਰੀਕਨ ਆਏ ਹੋਏ ਸੀ, ਉੱਪਰੋਂ ਤੇ ਅਮਰੀਕਾ ਦੇ ਨਾਲ ਸੀ, ਅੰਦਰੋਂ ਨਾਲ ਦੀ ਨਾਲ ਤਾਲਿਬਾਨ ਨੂੰ ਇਹ ਸਪੋਰਟ ਕਰੀ ਜਾਂਦੇ ਸੀ। ਸਾਰਿਆਂ ਨੂੰ ਪਤਾ ਕੋਈ ਇਹ ਓਪਨ ਸੀਕ੍ਰੇਟ ਹੈ। ਫਿਰ ਜਦੋਂ ਅਮਰੀਕਾ ਛੱਡ ਕੇ ਜਾਂਦਾ ਤਾਂ ਇਹਨਾਂ ਲੱਡੂ ਵੰਡੇ, ਪਾਕਿਸਤਾਨੀ ਮੇਰੇ ਭਰਾਵਾਂ ਨੇ ਲੱਡੂ ਵੰਡੇ, ਢੋਲ ਵਜਾਏ, ਭੰਗੜੇ ਪਾਏ, ਤੇ ਹੁਣ ਇੰਡੀਆ ਨੂੰ ਪਤਾ ਲੱਗੂ ਵੀ ਅਸੀਂ ਕੀ ਕਰਨਾ। ਉਹ ਹੋਇਆ ਕਿ ਤਾਲਿਬਾਨ ਆ ਗਿਆ। ਹੁਣ ਤਾਲਿਬਾਨ ਦੀ ਇੰਡੀਆ ਦੇ ਨਾਲ ਤਾਂ ਦੋਸਤੀ ਹੋ ਗਈ, ਠੀਕ ਹੈ। ਇੰਡੀਆ ਨੇ ਹੁਣ $25 ਮਿਲੀਅਨ $200 ਕਰੋੜ ਰੁਪਈਆ ਅਫਗਾਨਿਸਤਾਨ ਨੂੰ ਦੇ ਦਿੱਤਾ ਮਦਦ ਵਾਸਤੇ ਹੈ, ਤੇ ਪਾਕਿਸਤਾਨ ਨਾਲ ਉਹਨਾਂ ਦੀ ਹੁਣ ਤੂੰ ਮੈਂ ਹੋ ਗਈ। ਘਰ ਦੇ ਪਾਲੇ ਸੱਪ ਜਿਹੜੇ ਹੁੰਦੇ ਨਾ ਆਪਣੇ ਆਪ ਡੰਗ ਮਾਰ ਲੱਗ ਪਏ। ਹੁਣ TDP ਦੇਖ ਲਾ, ਆਏ ਦਿਨ ਕੋਈ ਨਾ ਕੋਈ ਜੰਗ ਚੜਾਈ ਫਿਰਦਾ। ਸੋ ਕਹਿਣ ਤੋਂ ਭਾਵ ਆ
ਕਿ ਜੇ ਅਸੀਂ ਦੂਜਿਆਂ ਦੇ ਰਾਹ ਦੇ ਉੱਤੇ ਕੰਡੇ ਵਿਖਾਵਾਂਗੇ ਕਈ ਵਾਰੀ ਸਾਡੇ ਆਪਣੇ ਪੈਰਾਂ 'ਚ ਲੱਗਣੇ ਆਪਣੇ ਪੈਰਾਂ 'ਚ ਲਾਉਣੇ ਪੈਂਦੇ ਆ। ਬਿੱਲੀ ਨੇ ਸ਼ੀਂਹ ਬਣਾਇਆ ਤੇ ਸ਼ੀਂਹ ਬਿੱਲੀ ਨੂੰ ਬਿੱਲੂ ਖਾਇਆ ਬਸ ਉਹ ਅੱਜ ਇਹ ਗੱਲ ਨਾ ਹੋਈ ਆ ਹੈਗੀ ਮਾੜੀ ਆ ਪਰ ਸਾਨੂੰ ਤਰਸ ਆਉਂਦਾ ਹੁਣ ਲੋਕਾਂ ਦੇ ਉੱਤੇ ਜਿਹੜੇ ਉੱਥੇ ਵੱਸਦੇ ਆ ਗਰੀਬ ਲੋਕ ਵਾ ਜਿਨ੍ਹਾਂ ਦੇ ਕੋਈ ਹੱਥ ਵੱਸਿਆ ਨਹੀਂਗਾ ਉਹ ਕੀ ਕਰਨ ਜਿਹੜਾ ਕੰਮ ਕਰਦਾ ਸਵੇਰ ਨੂੰ ਨੌਕਰੀ ਤੇ ਜਾਂਦਾ ਵਾਪਸ ਆਉਂਦਾ ਘਰ ਉਹ ਕੋਣ ਇੰਨਾ ਜੇ ਬਿਜਲੀ ਦਾ ਬਿੱਲ ਦਿੰਦਾ ਆ ਗੈਸ ਦਾ ਬਿੱਲ ਦਿੰਦਾ ਆ ਪੈਟਰੋਲ ਪਾਉਂਦਾ ਤਾਂ ਕੋਈ ਖਾਣ ਨੂੰ ਕੁਝ ਨਹੀਂ ਬਚਦਾ ਜੇ ਉਹ ਖਾਣਾ ਲੈਂਦਾ ਆ ਤਾਂ ਬਿੱਲ ਨਹੀਂ ਦੇ ਹੁੰਦੇ ਉਹ ਗਰੀਬ ਕਿੱਥੇ ਜਾਵੇ ਹੁਣ ਤੋਂ IMF ਤੋਂ ਉਹਨੇ ਕਰਜ਼ਾ ਲਿਆ ਹੁਣ ਕਰਜ਼ਾ ਲੈ ਕੇ ਉਹ ਪੁਰਾਣਾ ਆਪਣਾ ਕਰਜ਼ਾ ਲਾਉਂਦੇ ਆ ਦੱਸ ਮੁਲਕ ਕਿੰਨੀ ਦੂਰ ਚੱਲੂ ਕਿੰਨੀ ਦੇਰ ਤੱਕ ਚੱਲੂ ਉਹ ਦੱਸ ਮੈਨੂੰ ਤੇ ਇਹ ਡਰ ਆ ਅੱਗੇ ਤਾਂ ਬੰਗਲਾਦੇਸ਼ ਬਣਿਆ ਸੀ ਮਾਸਟਰ ਐਤਕੀ ਕਿਤੇ ਵੱਖਰਾ ਮੁਲਕ ਸਿੰਧੂ ਮੁਲਕ ਜਾਂ ਬਲੋਚਿਸਤਾਨ ਜਾਂ ਗਿਲਗਿਟ ਬਾਲਟਿਸਤਾਨ ਕੋਈ ਹੋਰ ਨਾ ਬਣ ਜਾਣ ਮੈਂ ਤਾਂ ਕਹੂੰਗਾ ਇਕੱਠੇ ਰਹਿਣ ਵਧੀਆ ਆ ਇੰਡੀਆ ਵਾਸਤੇ ਵੀ ਚੰਗਾ ਜੇ ਸਾਰੇ ਇਕੱਠੇ ਰਹਿਣ ਜੇ ਟੋਟੇ ਹੋ ਗਏ ਨਾ ਤਾਂ ਕਿਸੇ ਵਾਸਤੇ ਵੀ ਚੰਗਾ ਨਹੀਂ ਹੈ ਕਿਉਂ ਮਾਸਟਰ ਇਹਨਾਂ ਦੀਆਂ ਆਪਣੀਆਂ ਗਲਤ ਨੀਤੀਆਂ ਨੇ ਦੇਸ਼ ਦਾ ਬੇੜਾ ਗਰਕ ਕਰ ਲਿਆ। ਇਹ ਸਾਰੇ ਤੁਸੀਂ ਨੈਗੇਟਿਵ ਦੱਸੇ ਉਹਦੇ ਮੁਸ਼ਰਫ ਦਾ ਚਲੋ ਇੱਕ ਫੌਜੀ ਸੀ ਫੌਜੀ ਬੰਦੇ ਦੇ ਮਨ 'ਚ ਬਲਬਲੇ ਹੁੰਦੇ ਆ ਵੀ ਜੇ ਪੋਜ਼ਿਟਿਵ ਆਪਾਂ ਚੀਜ਼ਾਂ ਦਸੀਏ ਬਈ 1999 ਦੇ ਵਿੱਚ ਇਹ ਤਖਤਾ ਪਲਟ ਹੁੰਦਾ 2004 ਦੇ ਵਿੱਚ ਇਹ ਜਾਣੀ ਥੋੜੀ ਜਿਹਾ ਸਖਾਵੇਂ ਹੋ ਗਏ ਉਸੇ ਅਟਲ ਬਿਹਾਰੀ ਵਾਜਪੇਈ ਨੂੰ ਇਹ ਮਿਲਣ ਆਉਂਦਾ ਮੁੜ ਕੇ ਆਉਂਦਾ ਬਹੁਤ ਵਧੀਆ ਸਬੰਧ ਆਪਸ ਵਿੱਚ ਮੁਲਾਕਾਤਾਂ ਵੀ ਹੋਣ ਲੱਗ ਗਈਆਂ ਇੰਡੀਆ ਨੇ ਬਹੁਤ ਵੱਡੀਆਂ ਟੈਸਟ ਸੀਰੀਜ਼ ਵੀ ਖੇਡੀਆਂ ਦੂਜਾ ਜਿਹੜੀ ਆਪਾਂ ਇਕਨੋਮੀ ਦੀ ਗੱਲ ਕੀਤੀ ਹੈ ਇਹਦੇ ਰਾਜ ਦੇ ਵਿੱਚ ਬਹੁਤ ਜਿਹੜਾ ਅਫਗਾਨਿਸਤਾਨ ਦੀ ਦੇ ਵਿੱਚ ਅਮਰੀਕਾ ਤੋਂ ਇੰਨਾ ਅੰਨ੍ਹੇਵਾਹ ਪੈਸਾ ਲਿਆ ਉਹ ਗੱਲ ਸਾਡੀ ਸਹੀ ਆ ਵੀ ਉਹ ਪੈਸਾ ਕਿਸੇ ਸਿਰੇ ਨਹੀਂ ਚੜ ਪਾਇਆ ਨਹੀਂ ਲਾਇਆ ਕਿਸੇ ਪੈਸਾ ਇਹਨੇ ਕੋਸ਼ਿਸ਼ ਬਹੁਤ ਕੀਤੀ ਭਾਵੇਂ ਕਿ ਹੋਲਡ ਜਿਹੜਾ ਉੱਥੇ ਦਾ ਰੈਫਰੈਂਡਮ ਵੀ ਹੋਇਆ ਜਦੋਂ ਇਹ ਰਾਸ਼ਟਰਪਤੀ ਬਣਿਆ ਲੋਕਾਂ ਦੀ ਬਹੁਤ ਵੱਡੇ ਕਿਉਂਕਿ ਲੋਕ ਪਹਿਲਾਂ ਵੀ ਕਰਪਟ ਗਵਰਨਮੈਂਟ ਤੋਂ ਤੰਗ ਸੀ ਹੁਣ ਜਦੋਂ ਸੰਵਿਧਾਨ ਹੀ ਇਹਨੇ ਬਦਲ ਦਿੱਤਾ 2007 ਦੇ ਵਿੱਚ ਸਿਰਫ ਆਪਣੇ ਆਪ ਨੂੰ ਬਰਕਰਾਰ ਰੱਖਣ ਲਈ ਇਹਨੂੰ ਸੀ ਵੀ ਮੈਨੂੰ ਸ਼ਾਇਦ ਵੋਟਾਂ ਪੈ ਜਾਣਗੀਆਂ ਪਰ ਇੱਕ ਜੇ ਦੇਖਿਆ ਜਾਵੇ ਵੀ ਆਖਰੀ ਪਲਾਂ ਦੇ ਵਿੱਚ ਦੇਖੋ UAE 'ਚ ਮਰਿਆ ਆਪਣੀ ਜਿਹੜੀ ਮੁਲਕ ਜਿਹਦੇ ਲਈ ਉਹ ਇੰਨਾ ਕੁਛ ਕਰਦਾ ਰਿਹਾ ਉੱਥੇ ਦੇ ਲੋਕਾਂ ਨੇ ਇਗਨੋਰ ਕਰ ਦਿੱਤਾ ਕੋਈ ਬਹੁਤ ਸਾਰੇ ਇੱਥੇ ਵੀ ਹੁੰਦਾ ਰਿਹਾ ਵੀ ਇਹਨੂੰ ਸਰਕਾਰੀ ਸਨਮਾਨ ਨਹੀਂ ਮਿਲਣਾ ਚਾਹੀਦਾ ਪਾਰਲੀਮੈਂਟ ਦੇ ਵਿੱਚ ਇਹਦਾ ਫਾਤਿਹਾ ਨਹੀਂ ਪੜ੍ਹਨਾ ਚਾਹੀਦਾ ਵਗੈਰਾ ਵਗੈਰਾ ਜਾਣੀ ਕਹਿ ਲਓ ਵੀ ਮਿੱਟੀ ਪਲੀਤ ਹੋ ਗਈ ਜਨਮ ਭੂਮੀ ਦੀ ਮਿੱਟੀ ਵੀ ਨਸੀਬ ਨਹੀਂ ਹੋਈ ਮਰਨ ਵੇਲੇ ਮਾਸਟਰ ਜੀ ਮੈਂ ਤੁਹਾਡੀ ਗੱਲ ਵੱਡੀ ਕਰਦਾ ਬੰਦੇ ਨੇ ਜੋ ਬੀਜਿਆ ਹੁੰਦਾ ਹੈ ਵੱਢਣਾ ਪੈਂਦਾ ਉਹ ਅੱਜ ਮੁਸ਼ਰਫ ਨੇ ਉਹ ਵੱਢ ਲਿਆ ਉਹਨੂੰ ਜੋ ਉਹਨੇ ਬੀਜਿਆ ਸੀ ਜ਼ਹਿਰ ਬੀਜਿਆ ਸੀ ਜ਼ਹਿਰ ਹੀ ਉਹਦੇ ਹਿੱਸੇ ਆਇਆ ਬਿਲਕੁਲ ਔਰ ਤਾਂ ਅੱਗੇ ਨਾ ਤਾਪਮਾਨ ਵਧਿਆ ਹੋਇਆ ਇੱਕ ਉੱਪਰੋਂ ਦੁਨੀਆ ਖਤਰਨਾਕ ਜਿਹੀਆਂ ਗੱਲਾਂ ਕਰਕੇ ਪਾਰਾ ਚੜਾਈਆਂ ਨੇ ਮੈਨੂੰ ਨਹੀਂ ਸਮਝ ਆਉਂਦੀ ਗਰਮੀ ਤਾਂ ਯਾਰ ਮੈਨੂੰ ਵੀ ਲੱਗਦੀ ਆ ਮਾਸਟਰ ਅਗੀ ਠੰਡ ਵੀ ਬਥੇਰੀ ਪਈ ਆ ਗਰਮੀ ਥੋੜੀ ਜਿਹੀ ਸਵਖਤੀ ਨਹੀਂ ਪੈਣ ਲੱਗ ਪਿਆ ਐਤਕੀ ਥੋੜੇ ਮੌਸਮ ਦੇ ਵਿੱਚ ਚੇਂਜਸ ਤਾਂ ਬਹੁਤ ਆ ਇਸ ਵਾਰੀ ਬਹੁਤ ਠੰਡ ਪਈ ਆ ਕੋਰਾ ਕਿੱਦਾਂ ਪਿਆ ਠੰਡ ਵੀ ਬਹੁਤ ਪਈ ਤੇ ਹੁਣ ਤਾਂ ਥੋੜੇ ਜਿਹੇ ਚਲੋ ਵਧੀਆ ਹੋ ਗਏ ਆ ਪਰ ਜਿਸ ਤਰੀਕੇ ਨਾਲ ਹੁਣੇ ਹੀ ਗਰਮੀ ਸ਼ੁਰੂ ਹੋ ਗਈ ਆ ਵੀ ਲੱਗਦਾ ਆ ਵੀ ਔਖਾ ਹੋਊਗਾ ਐਤਕੀ ਬਹੁਤ ਬੁਰਾ ਹਾਲ ਹੋਣਾ ਫਸਲਾਂ ਨੂੰ ਰਾਤ ਦਿਨ ਹੋ ਉੱਤੋਂ ਬਿਜਲੀ ਦੀ ਪ੍ਰੋਬਲਮ ਆ ਬਿਜਲੀ ਨਹੀਂ ਆਉਂਦੀ ਲੋਕਾਂ ਵਾਸਤੇ ਸਾਰੀ ਮੁਸ਼ਕਲ ਖੜੀ ਹੋਣ ਡਈ ਆ ਪਰ ਮੈਂ ਹੁਣ ਦੇਖਿਆ ਮਾਸਟਰ ਜਦੋਂ ਵਧੀ ਜਾਂਦਾ ਹਰੇਕ ਸਾਲ ਆਪਾਂ ਦੇਖਦੇ ਨਾ ਗਰਮੀ ਵਧੀ ਜਾਂਦੀ ਆ ਹਰੇਕ ਸਾਲ ਪਹਿਲੇ ਸਾਲ ਨਾਲੋਂ ਗਰਮੀ ਜ਼ਿਆਦਾ ਪੈਂਦੀ ਆ ਇਦਾਂ ਹੈ ਵੀ ਜਿਹੜੀ ਇੱਕ ਬੜਾ ਵੱਡਾ ਮੁੱਦਾ ਗਲੋਬਲ ਵਾਰਮਿੰਗ ਦਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਉਸ ਨੂੰ ਅਸੀਂ ਸੰਬੋਧਨ ਜਾਂ ਤਾਂ ਅਸੀਂ ਸੰਬੋਧਨ ਹੋਣਾ ਨਹੀਂ ਚਾਹੁੰਦੇ ਕਿਤੇ ਨਾ ਕਿਤੇ ਇਹ ਇੱਕ ਬੜਾ ਵੱਡਾ ਜਿੱਦਾਂ ਇੱਕ ਦਰਪੇਸ਼ ਮਸਲਾ ਸਾਨੂੰ ਹੋ ਹੀ ਜਾਂਦਾ ਔਰ ਇਸ ਨੂੰ ਨਜਿੱਠਣ ਦੇ ਵਾਸਤੇ ਕੋਈ ਪਾਲਿਸੀ ਕਿਸੇ ਵੀ ਕਿਸਮ ਦੀ ਨਾ ਕਿਸੇ ਮੁਲਕ ਦੇ ਕੋਲ ਅਜੇ ਤੱਕ ਕੋਈ ਬਣੀ ਹੈ ਕਿਉਂਕਿ ਇਹ ਗੰਭੀਰ ਮੁੱਦਾ ਹੈ ਤਾਪਮਾਨ ਦਾ ਬਹੁਤ ਸੋਹਣੀ ਗੱਲ ਛੇੜੀ ਹੈ ਹੁਣ ਇਹ ਪਾਲਿਸੀਜ਼ ਤਾਂ ਬਣੀਆਂ ਜਿੱਦਾਂ ਪੈਰਿਸ ਸਮਝੌਤਾ ਹੋਇਆ ਸੀ ਪਰ ਉਹਦੇ ਵਿੱਚ ਕੀ ਹੈ ਕਿ ਉਹ ਓਬਾਮਾ ਕਰਕੇ ਗਿਆ ਬਾਅਦ ਚ ਟਰੰਪ ਨੇ ਆ ਕੇ ਲੱਦ ਦਿੱਤਾ ਹਨਾ ਤੇ ਉਹਦੇ ਵਿੱਚ ਕੀ ਉਹਦੇ ਵਿੱਚ ਕਾਰਨ ਆ ਕਿ ਜਿਹੜੇ ਤਾਂ ਦੇਸ਼ ਹੁਣ ਵਿਕਸਿਤ ਆ ਉਹਨਾਂ ਨੂੰ ਉਹ ਚੀਜ਼ਾਂ ਬਾਰੇ ਖਾਂਦੀਆਂ ਹੁਣ ਜੇ ਦੇਖਿਆ ਚਾਈਨਾ ਜਾਂ ਇੰਡੀਆ ਆ ਕਹਿੰਦੇ ਵੀ ਕੋਲਾ ਬੰਦ ਕਰੋ ਜੀ ਆਪਾਂ ਜਿਹੜਾ ਆ ਬੰਦ ਕਰੀਏ ਤਾਪਸ਼ੀ ਜਿਹੜੀ ਆ ਦੁਨੀਆ ਦੀ ਘਟਾਈਏ ਫੈਕਟਰੀਆਂ ਜਿਹੜੀਆਂ ਆ ਹੋਰ ਜਿਹੜੇ ਨਵਿਆਉਣਯੋਗ ਸੋਮੇ ਉਹਨਾਂ ਨੂੰ ਵਰਤੀਏ ਆਪਾਂ ਹੁਣ ਇਹ ਅਜੇ ਅਫੋਰਡ ਨਹੀਂ ਕਰ ਪਾਉਂਦੇ ਗਰੀਬ ਦੇਸ਼ ਜਿਹੜੇ ਆ ਉਹ ਕਿੱਦਾਂ ਅਫੋਰਡ ਕਰ ਲੈਣ ਨਾਲੇ ਉਹ ਇਦਾਂ ਕਹਿੰਦੇ ਨਾ ਉਹ ਸਾਰੇ ਇਹ ਕਹਿ ਰਹੇ ਗਰੀਬ ਮੁਲਕ ਜਿੰਨੇ ਆ ਜਿਹੜੇ ਤਰੱਕੀਆਂ ਕਰ ਰਹੇ ਹੌਲੀ ਹੌਲੀ ਉਹ ਕਹਿੰਦੇ ਵੀ ਤੁਸੀਂ ਤਾਂ ਆਪ ਸਗੋਂ ਬਣਾ ਲਿਆ ਸਭ ਤੋਂ ਜ਼ਿਆਦਾ ਧੂਆਂ ਵਗੈਰਾ ਤੁਸੀਂ ਛੱਡਿਆ ਹੁਣ ਆਪਣਾ ਘਰ ਬਣਾ ਕੇ ਸਾਨੂੰ ਕਹਿੰਦੇ ਹੁਣ ਤੁਸੀਂ ਨਾ ਵਰਤੋ ਸਾਡੀ ਬਾਤ ਨੂੰ ਡੱਕਰ ਲੱਗ ਜਾਂਦੇ ਆ ਹੁਣ ਉਹ ਕਹਿੰਦੇ ਵੀ ਇੰਡੀਆ ਵਾਲੇ ਸਭ ਤੋਂ ਜ਼ਿਆਦਾ ਚੀਨ ਤੇ ਆਪਣੇ ਅਮਰੀਕਾ ਦੇ ਬਾਅਦ ਇੰਡੀਆ ਵਾਲੇ ਜ਼ਿਆਦਾ ਪੋਲੂਸ਼ਨ ਛੱਡਦੇ ਆ ਪਰ ਹੁਣ ਇੰਡੀਆ ਵਾਲੇ ਕਹਿੰਦੇ ਵੀ ਤੁਸੀਂ ਜੀਪ ਭਰਤੀ ਦੇਖੋ
ਜੀ ਭਾਰਤੀ ਆਸਟ੍ਰੇਲੀਆ ਸਭ ਤੋਂ ਜ਼ਿਆਦਾ ਪੋਲੂਸ਼ਨ ਕਰਦਾ। ਹੁਣ ਜੇ ਜੀ ਭਾਰਤੀ ਦੇਖਣਾ, ਹਾਂਜੀ। ਹੁਣ ਇੰਡੀਆ ਦੀ 1.4 ਬਿਲੀਅਨ ਆਬਾਦੀ ਹੋਈ ਆ, ਅਮਰੀਕਾ ਦੀ 330 ਮਿਲੀਅਨ ਆ। ਜੀ 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 ਹੁਣ ਦੱਸੋ ਜਿੰਨੇ ਉਹ ਪੋਲੂਸ਼ਨ ਅੱਜ ਵੀ ਛੱਡ ਰਿਹਾ, ਇੰਡੀਆ ਉਹ ਨਹੀਂ ਛੱਡ ਰਿਹਾ, ਤਾਂ ਵੀ ਹੁਣ ਪੋਪੂਲੇਸ਼ਨ ਦੇਖੋ ਭਾਈ। ਹਾਂ ਬਿਲਕੁਲ। ਹੁਣ ਤੁਸੀਂ ਇੱਕ ਬੰਦੇ ਦਾ ਮੂੰਹ ਭਰਨਾ, ਕਿਤੇ ਤੁਸੀਂ 50 ਭਰਨਾ। ਜੀ 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 ਬਿਲਕੁਲ ਹੈਗਾ ਮਾਸਟਰ। ਹਾਂ, ਪਰ ਦੇਖੋ ਇਹ ਜਿਹੜੀ ਕੁਦਰਤ ਦੇ ਨਾਲ ਖਿਲਵਾੜ ਆ ਤਾਇਆ, ਕਿੰਨਾ ਚਿਰ ਅਸੀਂ ਕਰੀ ਜਾਵਾਂਗੇ? ਕੁਦਰਤ ਅੱਗੇ ਯੋਗ ਨਹੀਂ ਕੋਈ। ਹੁਣ ਆ ਤੁਰਕੀ ਦੇ ਵਿੱਚ ਦੇਖੋ, ਹੱਥ ਖੜੇ ਕਰਾਤੇ ਕਿ ਨਹੀਂ ਸਾਰੇ ਸਾਇੰਸਦਾਨ ਨੇ, ਸਾਰਾ ਕੁਝ। ਤੇ ਐਂਡ ਜਿਹੜਾ ਆ, ਜਦੋਂ ਕੁਦਰਤ ਦੇ ਨਾਲ, ਜਦੋਂ ਕੁਦਰਤ ਨੇ ਬਦਲਾ ਲੈਣਾ, ਇਹ ਜਿੱਦਾਂ ਕਹਿੰਦੇ ਹੁੰਦੇ ਆ ਵੀ ਕੁਦਰਤ ਬਦਲਾ ਲੈਂਦੀ ਆ, ਇਹ ਖਿਲਵਾੜ ਹੁੰਦੇ ਆ। ਭਾਵੇਂ ਉੱਥੇ ਕਹਿੰਦੇ ਵੀ ਤੁਰਕੀ ਜਿਹੜਾ ਆ ਬੜਾ ਸੰਵੇਦਨਸ਼ੀਲ ਇਲਾਕਾ ਆ। ਤੁਰਕੀ ਤੇ ਸੀਰੀਆ ਦੇ ਵਿੱਚ ਭੁਚਾਲ ਆਇਆ ਪਿਛਲੇ ਦਿਨਾਂ ਦੇ ਵਿੱਚ, ਸਾਰਿਆਂ ਨੇ ਪੜ੍ਹੀਆਂ ਬਹੁਤ ਜ਼ਿਆਦਾ ਬੁਰਾ ਹਾਲ ਆ। ਹਾਂ, ਤੇ ਕੋਈ 9000 ਦੇ ਕਰੀਬ ਤਾਂ ਅਜੇ ਤੱਕ ਡਿਕਲੇਅਰ ਹੋ ਗਏ ਆ ਬਈ ਜਿਹੜੇ ਮੌਤਾਂ ਹੋ ਗਈਆਂ, ਤੇ ਕੋਈ 35-36 ਹਜ਼ਾਰ ਬੰਦਾ ਜ਼ਖਮੀ ਆ। ਅਜੇ ਤੱਕ ਬਹੁਤੇ ਲੱਭਦੇ ਨਹੀਂ ਇੰਨਾ। ਹਾਂਜੀ, ਟਾਈਮ ਦੇਖੋ ਮਾਸਟਰ ਜੀ ਵੀ 5000 ਬਿਲਡਿੰਗ ਜਿਹੜੀ ਆ ਉਹ ਦੇਖਦਿਆਂ ਤਾਜ ਦੇ ਪੱਤਿਆਂ ਵਾਂਗ ਖਿਲ ਗਈ। ਹਾਂਜੀ, ਕੁਦਰਤ ਦੇ ਅੱਗੇ ਕਿਸ ਚੀਜ਼ ਦਾ ਵੀ ਸਾਰਾ ਜਿਹੜਾ ਸਫਾਇਆ ਕਰਕੇ ਰੱਖ ਦਿੱਤਾ। ਔਰ ਹਿੰਦੁਸਤਾਨ ਨੇ ਉਸ ਵੇਲੇ ਬੜੀ ਸਿਆਣਪ ਕੀਤੀ ਕਿ ਉਸ ਵੇਲੇ ਉੱਥੇ ਰਾਹਤ ਕਾਰਜ ਮਦਦ ਕੀਤੀ ਆ। ਉੱਥੇ ਬੰਦਿਆਂ ਦਾ ਆਪਣਾ ਭੇਜਿਆ ਜਥਾ, ਜਿਹੜਾ 50 ਬੰਦਿਆਂ ਦਾ, ਨਾਲ ਉਹਦੇ ਕੁੱਤਿਆਂ ਦਾ ਸਕੁਐਡ ਵੀ ਭੇਜਿਆ, ਗਈਆਂ ਵਗੈਰਾ ਵੀ ਭੇਜੀਆਂ। ਹਾਲਾਂਕਿ ਤੁਰਕੀ ਨੇ ਸਾਡੇ ਨਾਲ ਓਡੇ ਵਧੀਆ ਨਹੀਂ ਰਿਲੇਸ਼ਨ ਰੱਖੇ, ਲੇਕਿਨ ਉਹ ਹਮੇਸ਼ਾ ਲੱਤ ਅੜਾਉਂਦੇ ਆ। ਫਿਰ ਵੀ ਸਾਡੇ ਮੁਲਕ ਨੇ ਉਹ ਇਹ ਪਹਿਲ ਕਰਕੇ ਤੇ ਉਹਨਾਂ ਦੇ ਉੱਤੇ ਉਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਦੋਂ ਕਿ ਪਾਕਿਸਤਾਨ ਜਿਹਦੇ ਹੱਕ ਜੋ ਭੁਗਦਾ ਉਹ ਮੌਕੇ ਤੇ ਨਹੀਂ ਪਹੁੰਚ ਸਕਿਆ। ਹੁਣ ਮਦਦ ਦਿੱਤੀ ਹੈ, ਲੇਕਿਨ ਬਾਅਦ ਦੇ ਵਿੱਚ ਆਦਮੀ ਭੇਜਿਆ ਤੇ ਇਹਨਾਂ ਨੇ ਸਾਰਾ ਕੁਝ ਪਹਿਲਾਂ ਹੀ ਉਹਨਾਂ ਦਾ ਜੋ ਵੀ ਕੀਤਾ, ਬਹੁਤ ਜ਼ਿਆਦਾ ਨੁਕਸਾਨ ਹੋਇਆ, ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ। ਉਹੀ ਬੇਨਤੀ, ਜਾਨਾਂ ਬਹੁਤ ਗਈਆਂ। ਜੀ ਮੈਂ ਦੱਸਾਂ, ਬੇਨਤੀ ਇਦਾਂ ਹੈ ਕਿ ਜਿਵੇਂ ਮਾਸਟਰ ਜੀ ਨੇ ਗੱਲ ਬੜੀ ਸੋਹਣੀ ਕੀਤੀ ਹੈ ਕਿ ਕੁਦਰਤ ਦੀ ਜਿਹੜੀ ਤਾਕਤ ਹੈ ਨਾ, ਉਹ ਅਸੀਮ ਹੈ। ਇਸ ਨੂੰ ਸਮਝ ਲੈਣਾ, ਇਸ ਨੂੰ ਮੰਨ ਲੈਣਾ, ਇਹ ਬੜੀ ਵੱਡੀ ਸਿਆਣਪ ਹੋਵੇਗੀ ਦੇ ਲੋਕਾਂ ਲਈ, ਵਛਿੰਦਿਆਂ ਦੇ ਲਈ। ਜੀ ਜੀ, ਕਿਉਂਕਿ ਇਹ ਜਿੰਨੀਆਂ ਵੀ ਕੁਦਰਤੀ ਆਫਤਾਂ ਆਉਂਦੀਆਂ ਨੇ, ਇਹ ਤਾਂ ਆਉਂਦੀਆਂ ਨੇ ਕਿਉਂਕਿ ਜਦੋਂ ਦੁਨੀਆ ਉੱਤੇ, ਜ਼ਮੀਨ ਦੇ ਉੱਤੇ ਸੰਤੁਲਨ ਵਿਗੜ ਜਾਂਦਾ, ਕਿਉਂਕਿ ਸਾਰੀ ਸ੍ਰਿਸ਼ਟੀ ਜਿਹੜੀ ਹੈ ਸੰਤੁਲਨ ਤੇ ਖੜੀ ਹੈ, ਤੇ ਸੰਤੁਲਨ ਨੂੰ ਬਰਕਰਾਰ ਰੱਖਣ ਦੇ ਲਈ ਫਿਰ ਕੁਦਰਤ ਜਿਹੜੀ ਹੈ ਉਹ ਆਪਣਾ ਰੰਗ ਵਿਖਾਉਂਦੀ ਹੈ। ਤੇ ਇਹ ਸਭ ਉਸ ਮਾਲਕ ਦੇ ਰੰਗ ਨੇ। ਤੇ ਜੇ ਤੁਸੀਂ ਇਜਾਜ਼ਤ ਹੋਵੇ ਤਾਂ ਮੈਂ ਉਸ ਮਾਲਕ ਅੱਗੇ ਇੱਕ ਜ਼ਰੂਰ ਦੁਆ ਕਰਨਾ ਚਾਹੁੰਦਾ, ਉਹਨਾਂ ਖਾਸ ਤੌਰ ਤੇ, ਕਿਉਂਕਿ ਪੂਰੀ ਦੁਨੀਆ ਦੇ ਬਸ਼ਿੰਦੇ, ਜਿਵੇਂ ਮਾਲਕ ਨੇ ਇਹ, ਜਿਵੇਂ ਗੁਰਬਾਣੀ ਦੇ ਵਿੱਚ ਵੀ ਆਉਂਦਾ ਕਿ ਅੱਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ। ਸੋ ਇਸੇ ਤਰ੍ਹਾਂ ਸਾਨੂੰ ਬੜਾ ਅਫਸੋਸ ਹੈ, ਬੜਾ ਦੁੱਖ ਹੈ ਜੇ ਤੁਰਕੀ ਦੇ ਲੋਕ ਇਸ ਤਰ੍ਹਾਂ ਆਪਣੀਆਂ ਜਾਨਾਂ ਗਵਾ ਰਹੇ ਨੇ, ਤੇ ਸਾਨੂੰ ਬੜਾ ਦੁੱਖ ਹੈ, ਬੜਾ ਅਫਸੋਸ ਹੈ। ਅਸੀਂ ਉਹਨਾਂ ਦੇ ਨਾਲ ਆ। ਤੇ ਇੱਕ ਛੋਟੀ ਜਿਹੀ ਮੈਂ ਦੁਆ ਤੁਹਾਡੇ ਸਾਰਿਆਂ ਦੀ ਇਜਾਜ਼ਤ ਦੇ ਨਾਲ ਕਰਨਾ ਚਾਹੁੰਦਾ। ਰਹਿਮਤ ਕਰ ਮੰਦੇ ਭਾਵੇਂ ਚੰਗੇ ਤੇਰੇ, ਅਸੀਂ ਸਦੋਂ ਦੇ ਬੰਦੇ ਤੇਰੇ। ਤੂੰ ਆਪਣੇ ਬੰਦਿਆਂ ਤੇ ਰਹਿਮਤ ਕਰ। ਹੋਏ ਅੱਜ ਭਾਵੇਂ ਬੇਖਬਰ ਹੈ, ਰਹਿਮਤ ਕਰ ਮੌਲਾ, ਰਹਿਮਤ। ਬਿਲਕੁਲ ਠੀਕ ਹੈ, ਬਹੁਤ ਵਧੀਆ। ਉਹ ਸੱਥ ਲੱਗ ਗਈ ਯਾਰਾਂ ਦੀ ਚੰਨਰੇ, ਸੱਥ ਲੱਗ ਗਈ ਯਾਰਾਂ ਦੀ, ਗੱਲ ਹੋਵੇ ਮਸਲੇ ਦੀ ਹੈ, ਨਾਲੇ ਸੱਭਿਆਚਾਰਾਂ ਦੀ ਚੰਨਰੇ, ਬਹੁਤ ਖੂਬ, ਨਾਲੇ ਸੱਭਿਆਚਾਰਾਂ ਦੀ। ਵਾਹ ਜੀ ਵਾਹ, ਬੜਾ ਵਧੀਆ, ਬਹੁਤ ਵਧੀਆ, ਕਮਾਲ ਕਰਤੇ ਸੰਧੂ ਸਾਹਿਬ। ਗੱਲ ਕਰਤੀ ਭਾਈ, ਕੀ ਹੋਇਆ ਅਮਲੀਆ? ਕੀ ਤੁਰ ਕਰੀ ਜਾਣਾ? ਟੌਣ ਦੀ ਗੱਲ ਤੈਨੂੰ ਦੱਸਦਾ ਮੈਂ। ਲੰਬੜ ਬੈਠਾ ਹੀ ਇੱਥੇ ਤੋਂ ਪਹਿਲਾਂ। ਅੱਛਾ। ਘਰ ਨੂੰ ਗਿਆ ਹੁਣੇ,
ਅੱਗੇ ਤਾਂ ਕੁੱਤੇ ਖਾਣੀ ਕਰਾਂਦਾ ਆਪਣੀ ਘਰ ਵਾਲੀ ਤੋਂ ਅੱਛਾ ਤੇ ਤੂੰ ਕਰਾ ਗਿਆ ਓਏ ਆ ਨਾ ਮੈਂ ਤੋਂ ਗਾਨੂੰ ਅੱਜ ਕਾਂ ਤੋਂ ਕਰਾ ਗਿਆ ਕੁੱਤੇ ਖਾਣੀ ਕਿਦੋਂ ਕਾਂ ਤੋਂ ਕਾਹਦੋਂ ਹਾਂ। ਉਹ ਚਾਹੂਦਾ ਐਨੇ ਬੈਠਾ ਕਾਂ ਨੇ ਉੱਤੇ ਪਿੱਠ ਕਰਦੀ ਕਿਤੇ ਕਰਤੀ ਹਾਂ ਉਹ ਕਹਿੰਦਾ ਸਾਲਾ ਕਹਿੰਦਾ ਕੱਛਾ ਵੀ ਨਹੀਂ ਪਾਉਂਦਾ ਲੰਬੜ ਕਹਿੰਦਾ ਲੰਬੜ ਨੂੰ ਕਹਿੰਦਾ ਸੋਹਣਾ ਸਾਇਆ ਕਹਿੰਦਾ ਮੈਂ ਤੂੰ ਮੈਨੂੰ ਇਹ ਗੱਲ ਐਸੇ ਤੂੰ ਜੰਗਲ ਪਾਣੀ ਕੱਛਾ ਪਾ ਕੇ ਜਾਣਾ ਉਹਨੇ ਆ ਕੁੱਤੇ ਕਾਣੀ ਅੱਛਾ ਲੰਬੜ ਲੰਬੜ ਵੀ ਕਹਿੰਦਾ ਇਹ ਪੰਗਾ ਕੀ ਲਿਆ ਇਦਾਂ ਉਹ ਗਧਿਆਂ ਦੀ ਗੱਲ ਛੱਡ ਅਰੇ ਸਾਡੇ ਰਾਜਨੀਤਿਕ ਲੀਡਰ ਅੱਜ ਕੱਲ੍ਹ ਨਾ ਇਹ ਵੀ ਨਾਲੇ ਗਧੇ ਹੀ ਆ ਲੋ ਮਾਸ਼ਾ ਪਰ ਗਧਿਆਂ ਦੀ ਤਾਇਆ ਤਦਾਦ ਬਹੁਤ ਲਗਾਤਾਰ ਘਟਦੀ ਜਾਂਦੀ ਹੈ। ਆਪਾਂ ਆਪਣੇ ਪਿੰਡਾਂ ਲਈ ਦੇਖੀਏ ਵੀ ਗਧੇ ਦੀ ਹੁਣ ਤਾਂ ਚਲੋ ਇਹ ਮੈਂ ਇੱਕ ਖਬਰ ਪੜ੍ਹਦਾ ਸੀ ਅੱਛਾ। ਕਹਿੰਦੇ ਵੀ ਵਰਲਡ ਦੇ ਵਿੱਚ ਗਧਿਆਂ ਦੀ ਗਿਣਤੀ ਲਗਾਤਾਰ ਘਟੀ ਜਾਂਦੀ ਹੈ। ਅੱਛਾ ਉਹ ਕਿੰਨਾ ਤੇ- ਉਹ ਫੈਮਿਲੀ ਪਲੈਨਿੰਗ ਕਰ ਲੱਗਦਾ ਤੇ ਹੁਣ ਆਪਣੇ ਵੀ ਜੇ ਦੇਖੀਏ ਚਲੋ ਆਪਾਂ ਪਹਿਲਾਂ ਇਹ ਗੱਲਾਂ ਨੋਟ ਨਹੀਂ ਕਰਦੇ ਵੀ ਗਧੇ ਪਹਿਲਾਂ ਹੁੰਦੇ ਹੀ ਸੀ ਹਰ ਪਿੰਡ 3-4 ਤਾਂ ਹੁੰਦੇ ਹੀ ਸੀ। ਹੁਣ ਤਾਂ ਦੇਖਣ ਨੂੰ ਕਿਤੇ ਨਹੀਂ ਮਿਲਦਾ। ਮਾਸਟਰ ਹੁਣ ਏਦਾਂ ਹੋਈ ਨਾ ਪਿੰਡਾਂ ਦੇ ਵਿੱਚ ਟਰੈਕਟਰ ਆ ਗਏ ਟਰਾਲੀਆਂ ਉਹਨਾਂ ਕਰਕੇ ਗਧੇ ਘਟ ਗਏ ਹੋਣੇ ਹਾਂ ਚਲੋ ਇੰਡੀਆ ਦੀ ਆਪਾਂ ਗੱਲ ਕਰ ਲਈਏ ਇੱਥੇ ਤਾਂ ਇਦਾਂ ਹੀ ਘਟੇ ਆ। ਬਾਕੀ ਜੇ ਪਾਕਿਸਤਾਨ ਦੀ ਆਪਾਂ ਪਾਕਿਸਤਾਨ ਦੇ ਵਿੱਚ ਗਧਿਆਂ ਦਾ ਮੇਨ ਬਿਜ਼ਨਸ ਇਹੀ ਆ ਵੀ ਚਾਈਨਾ ਉਹਨਾਂ ਤੋਂ ਖਰੀਦਦਾ ਬਹੁਤ ਵੱਡੀ ਤਾਦਾਦ ਦੇ ਵਿੱਚ ਅੱਛਾ। ਪਾਕਿਸਤਾਨ ਤੋਂ ਉਹਨਾਂ ਦੀ ਇੱਕ ਇਕਨੋਮੀ ਨੂੰ ਵੀ ਬੂਸਟ ਹੁੰਦਾ ਗਧਿਆਂ ਤੋਂ ਹੀ। ਜਿੱਥੇ ਹੋਰ ਚੀਜ਼ਾਂ ਨਹੀਂ ਵਿਕਦੀਆਂ ਉਹ ਗਧੇ ਖਰੀਦਦੇ ਆ। ਹੁਣ ਕੀ ਹੋਇਆ ਕਿ ਅਫਰੀਕਾ ਦੇ ਵਿੱਚ ਵੀ ਇੱਕ